ਦਿੱਲੀ ਦੇ ਵਿੱਚ ਇੱਕ ਕਾਲਜ ਆ ਦਿਆਲ ਸਿੰਘ ਕਾਲਜ ਨਵੀਂ ਦਿੱਲੀ। ਉਹਨਾਂ ਨੇ ਇਸ ਕਾਲਜ ਦਾ ਜਿਹੜਾ ਦਿਆਲ ਸਿੰਘ ਈਵਨਿੰਗ ਕਾਲਜ ਆ ਉਹਦਾ ਨਾਮ ਬਦਲਣ ਦਾ ਰੱਫੜ ਪਾਇਆ ਹੋਇਆ। ਅਕਸਰ ਨੂੰ ਉਸ ਮੌਕੇ ਇਸ ਸਿੱਖ ਨੇ ਕੀ ਘਾਲਣਾ ਘਾਲੀ ਹੋਏਗੀ ਜਿਹਦੀ ਕਰਕੇ ਇਸ ਕਾਲਜ ਦਾ ਨਾਮ ਇਸ ਵਿਅਕਤੀ ਦੇ ਨਾਂ ਤੇ ਲਿਖਿਆ ਗਿਆ। ਹੁਣ 100 ਸਾਲ ਬਾਅਦ ਲੋਕਾਂ ਦੇ ਇਹ ਚਲੂਣੇ ਲੜਦੇ ਆ ਕਿ ਜੋ ਮਰਜ਼ੀ ਕਰਨਾ ਪੈ ਜੇ ਨਾਂ ਤਾਂ ਬਦਲਾਂਗੇ। ਇਹਦੇ ਪਿੱਛੇ ਸਿੱਧੀ ਜੀ ਗੱਲ ਆ ਕਿ ਜਿਵੇਂ ਭਾਰਤ ਵਿੱਚ ਮੁਸਲਮਾਨਾਂ ਦੇ ਨਾਲ ਸੰਬੰਧਿਤ ਨਾਮਾਂ ਥਾਵਾਂ ਨੂੰ ਬਦਲਿਆ ਜਾ ਰਿਹਾ, ਅਗਲਿਆਂ ਨੇ ਤਾਂ ਬਾਬਰੀ ਮਸਜਿਦ ਢਾਹ ਕੇ ਰਾਮ ਮੰਦਿਰ ਬਣਾਤਾ, ਉਵੇਂ ਹੀ ਹੁਣ ਅਗਲਾ ਜਿਹੜਾ ਛਿੱਤਰ ਆ ਉਹ ਸਿੱਖਾਂ ਦੁਆਲੇ ਉਹਨਾਂ ਨੇ ਚੱਕਿਆ। ਜਦੋਂ ਲਖਪਤ ਰਾਏ ਦਾ ਕੰਡਾ ਕੱਢਿਆ ਗਿਆ ਉਦੋਂ ਸਾਰੀ ਦੀ ਸਾਰੀ ਕੌਮ ਇਕਜੁੱਟ ਇੱਕ ਮੁੱਠ ਹੁੰਦੀ ਸੀ ਤੇ ਸਾਰੀ ਕੌਮ ਨੇ ਉਹਨੂੰ ਸਾਂਝਾ ਦੁਸ਼ਮਣ ਮੰਨਿਆ। ਪਰ ਪੂਰੇ 200 ਸਾਲ ਇਸ ਗੱਲ ਨੂੰ ਜੇ ਬੀਤੇ ਮੰਨੀਏ ਤਾਂ ਅੱਜ ਬਿਰਲੇ ਨੂੰ ਚੇਤੇ ਆ। ਕਿਉਂਕਿ ਆਪਾਂ ਨੂੰ ਦੁਸ਼ਮਣ ਜਿਹੜਾ ਹੈਗਾ ਉਹ ਕਹਿੰਦਾ ਇਹ ਚੀਜ਼ਾਂ ਤੁਹਾਨੂੰ ਭੁਲਾਉਣੀਆਂ ਨੇ ਤੇ ਆਹ ਚੀਜ਼ਾਂ ਤੁਹਾਨੂੰ ਚੇਤੇ ਕਰਵਾਉਣੀਆਂ ਨੇ। ਪਿਛਲੇ 7-8 ਦਿਨ ਤੋਂ ਇੱਕ ਲੱਗਿਆ ਹੋਇਆ ਵੀਰੇਸ਼ ਸਿੰਧਲੀਆ, ਇੱਕ ਵੀ ਹਿੰਦੂ ਨੇ ਉੱਠ ਕੇ ਇਹ ਨਹੀਂ ਕਿਹਾ ਕਿ ਕੁੱਤਿਆ ਵੀਰੇਸ਼ ਸਿੰਧਲੀਆ ਤੈਨੂੰ ਸ਼ਰਮ ਨਹੀਂ ਆਉਂਦੀ, ਤੂੰ ਸਿੱਖਾਂ ਦੇ ਨਾਲ ਇਹ ਕਰ ਕੀ ਰਿਹਾ। ਇੱਕ ਵੀ ਸਾਰੇ ਭਾਰਤ ਵਿੱਚੋਂ ਹਿੰਦੂ ਉਸ ਵੀਰੇਸ਼ ਸਿੰਧਲੀਏ ਦੇ ਖਿਲਾਫ ਜੇ ਨਹੀਂ ਬੋਲਿਆ ਤਾਂ ਇਥੋਂ ਅੰਦਾਜ਼ਾ ਲਾ ਲਓ ਜਿਹੜੀ ਗੱਲ ਬਾਬਾ ਜਰਨੈਲ ਸਿੰਘ ਸਾਨੂੰ ਸਮਝਾਉਂਦੇ ਹੁੰਦੇ ਸੀ ਵੀ ਸਿੱਖੀ ਦੀਆਂ ਜੜ੍ਹਾਂ ਪੱਟਣ ਲਈ, ਸਿੱਖਾਂ ਦਾ ਘਾਣ ਕਰਨ ਲਈ ਕੁੱਲ ਹਿੰਦੁਸਤਾਨ ਦਾ ਹਿੰਦੂ ਇੱਕ ਪਲੇਟਫਾਰਮ ਤੇ ਇਕੱਠਾ ਹੋਇਆ ਖੜਾ। ਇੱਕ ਸਾਫ ਸੁਥਰੀ ਕੌਮ ਆ, ਇੱਕ ਗੰਦ ਪੈਲ ਵਾ ਤੇ ਦੋਨਾਂ ਨੂੰ ਕਹੀ ਜਾਂਦੇ ਜੀ ਇਹ ਜੀ 9 ਮਾਸ ਦਾ ਰਿਸ਼ਤਾ। ਉਹ ਸਾਨੂੰ ਸਾਰਾ ਕੁਝ ਭੁਲਾਉਣ ਦੀ ਜਿੱਦ ਫੜੀ ਬੈਠੇ ਆ ਤੇ ਆਪ ਦਾ ਥੋਪਣ ਦੀ ਜਿੱਦ ਫੜੀ ਬੈਠੇ ਆ। ਇਸ ਬਦਲਦੀ ਦੁਨੀਆ ਵਿੱਚ ਤੁਸੀਂ ਪਿੱਛੇ ਨਾ ਰਹਿ ਜਾਓ। ਹਰ ਘਟਨਾ ਜੋ ਤੁਹਾਡੀ ਜ਼ਿੰਦਗੀ ਤੇ ਅਸਰ ਪਾ ਰਹੀ ਹੈ, ਅਸੀਂ ਉਸ ਬਾਰੇ ਦਵਾਂਗੇ ਤੁਹਾਨੂੰ ਸਟੀਕ ਤੇ ਸਹੀ ਜਾਣਕਾਰੀ। ਤੁਹਾਡਾ ਆਪਣਾ ਹੱਕ ਸੱਚ ਦੀ ਆਵਾਜ਼ TV84। TV84 ਦੇ ਨਾਲ ਜੁੜਨ ਲਈ ਆਪਣਾ ਫੋਨ ਚੁੱਕੋ ਤੇ ਐਪ ਸਟੋਰ ਵਿੱਚ ਜਾ ਕੇ ਡਾਊਨਲੋਡ ਕਰੋ TV84 ਦੀ ਨਵੀਂ ਐਪ। ਇਸ ਐਪ ਤੇ ਤੁਸੀਂ ਦੇਖ ਸਕਦੇ ਹੋ 24 ਘੰਟੇ TV84 ਦਾ ਲਾਈਵ ਚੈਨਲ ਅਤੇ ਨਾਲ ਹੀ ਪੰਜ ਪੰਜਾਬ ਅਤੇ ਦੁਨੀਆ ਭਰ ਦੀਆਂ ਅਹਿਮ ਖਬਰਾਂ। ਫਿਰ ਦੇਰ ਕਿਸ ਗੱਲ ਦੀ, ਹੁਣੇ ਡਾਊਨਲੋਡ ਕਰੋ TV84 ਦੀ ਨਵੀਂ ਐਪ। TV84 ਉੱਤੇ ਪ੍ਰੋਗਰਾਮ ਖਬਰ ਦੀ ਖਬਰ ਦੇਖ ਰਿਹਾ ਹੈ ਸਾਰੇ ਦਰਸ਼ਕਾਂ ਨੂੰ ਮੈਂ ਸਰਬਜੀਤ ਸਿੰਘ ਘੁਮਾਣ ਫਤਿਹ ਅਰਜ ਕਰਦਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਡੀ ਕੌਮ ਨੂੰ ਇੰਡੀਅਨ ਸਟੇਟ ਦੇ ਵੱਲੋਂ ਉਹ ਸਾਰਾ ਕੁਝ ਭੁਲਾ ਦੇਣ ਦੀ ਜਿੱਦ ਫੜੀ ਹੋਈ ਹੈ ਜਿਸ ਨਾਲ ਸਾਡੀ ਕੌਮ ਦੀ ਹੋਂਦ ਹਸਤੀ ਜੁੜੀ ਹੋਈ ਹੈ। ਸਾਨੂੰ ਬਹੁਤ ਸਾਰੀਆਂ ਇਹੋ ਜਿਹੀਆਂ ਆਲੇ ਦੁਆਲੇ ਵਿੱਚੋਂ ਕਟੇਸ਼ਨਾਂ ਜਾਂ ਗੱਲਾਂ ਬਾਤਾਂ ਸੁਣਾ ਕੇ ਜਿਹੜੇ ਲੋਕ ਸਮਝਾਉਂਦੇ ਆ ਕਿ ਏਦਾਂ ਹੀ ਕੌਮਾਂ ਮਾਰੀਆਂ ਜਾਂਦੀਆਂ ਨੇ, ਉਹ ਸਾਰਾ ਕੁਝ ਅੱਜ ਸਾਡੇ ਸਾਹਮਣੇ ਸਾਰਿਆਂ ਦੇ ਘਰਾਂ 'ਚ ਚਿੰਤਾ ਦਾ ਵਿਸ਼ਾ ਹੋਣਾ ਚਾਹੀਦਾ ਪਰ ਹੈ ਨਹੀਂ। ਜਿਵੇਂ ਪਿਛਲੇ ਕਈ ਸਾਲਾਂ ਤੋਂ ਇੱਕ ਰੱਫੜ ਚੱਲਿਆ ਹੋਇਆ, ਦਿੱਲੀ ਦੇ ਵਿੱਚ ਇੱਕ ਕਾਲਜ ਆ ਦਿਆਲ ਸਿੰਘ ਕਾਲਜ ਨਵੀਂ ਦਿੱਲੀ। ਉਹਨਾਂ ਨੇ ਇਸ ਕਾਲਜ ਦਾ ਜਿਹੜਾ ਦਿਆਲ ਸਿੰਘ ਈਵਨਿੰਗ ਕਾਲਜ ਆ ਉਹਦਾ ਨਾਮ ਬਦਲਣ ਦਾ ਰੱਫੜ ਪਾਇਆ ਹੋਇਆ। ਹੁਣ ਇਹ ਦਿਆਲ ਸਿੰਘ ਮਜੀਠੀਆ ਕਿੰਨਾ ਕੁ ਸਿੱਖ ਸੀ ਜਾਂ ਕਿੰਨਾ ਕੁ ਵਧੀਆ ਸੀ ਮਾੜਾ ਸੀ ਉਹ ਗੱਲਾਂ ਅਲੱਗ ਨੇ, ਪਰ ਇੱਕ ਸਿੱਖ ਦੇ ਨਾਂ ਤੇ ਕਾਲਜ ਬਣਿਆ ਹੋਇਆ। ਅਕਸਰ ਨੂੰ ਉਸ ਮੌਕੇ ਇਸ ਸਿੱਖ ਨੇ ਕੀ ਘਾਲਣਾ ਘਾਲੀ ਹੋਏਗੀ ਜਿਹਦੀ ਕਰਕੇ ਇਸ ਕਾਲਜ ਦਾ ਨਾਮ ਇਸ ਵਿਅਕਤੀ ਦੇ ਨਾਂ ਤੇ ਲਿਖਿਆ ਗਿਆ। ਹੁਣ 100 ਸਾਲ ਬਾਅਦ ਜਿਨ੍ਹਾਂ ਲੋਕਾਂ ਦੇ ਇਹ ਚਲੂਣੇ ਲੜਦੇ ਆ ਕਿ ਜੋ ਮਰਜ਼ੀ ਕਰਨਾ ਪੈ ਜੇ ਨਾਂ ਤਾਂ ਬਦਲਾਂਗੇ। ਹੁਣ ਇਹ ਜਿਹੜੀ ਖੇਡ ਆ ਇਹਦੇ ਪਿੱਛੇ ਸਿੱਧੀ ਜੀ ਗੱਲ ਆ ਕਿ ਜਿਵੇਂ ਭਾਰਤ ਵਿੱਚ ਮੁਸਲਮਾਨਾਂ ਦੇ ਨਾਲ ਸੰਬੰਧਿਤ ਨਾਮਾਂ ਥਾਵਾਂ ਨੂੰ ਬਦਲਿਆ ਜਾ ਰਿਹਾ, ਅਗਲਿਆਂ ਨੇ ਤਾਂ ਬਾਬਰੀ ਮਸਜਿਦ ਢਾਹ ਕੇ ਰਾਮ ਮੰਦਿਰ ਬਣਾਤਾ, ਉਵੇਂ ਹੀ ਹੁਣ ਅਗਲਾ ਜਿਹੜਾ ਛਿੱਤਰ ਆ ਉਹ ਸਿੱਖਾਂ ਦੁਆਲੇ ਉਹਨਾਂ ਨੇ ਚੱਕਿਆ। ਇਹ ਦਿਆਲ ਸਿੰਘ ਕਾਲਜ ਜਿਹੜਾ ਹੈ ਉਹ ਤਾਂ ਇੱਕ ਮਾਮੂਲੀ ਜੀ ਗੱਲ ਲੱਗਦੀ ਹੋਣੀ ਹੈ, ਪਰ ਹੋਰ ਬਹੁਤ ਸਾਰੇ ਥਾਵਾਂ ਤੇ ਸਾਡੇ ਇਤਿਹਾਸ ਨੂੰ, ਸਾਡੇ ਫਲਸਫੇ ਨੂੰ, ਸਾਡੇ ਸਭ ਕੁਝ ਨੂੰ ਕਿਵੇਂ ਬਦਲਿਆ ਜਾ ਰਿਹਾ
ਇਹਦੀ ਗੱਲ ਸਾਡੇ ਬੰਦੇ ਕਰਦੇ ਨਹੀਂ। ਜੇਕਰ 18ਵੀਂ ਸਦੀ ਦੇ ਇੱਕ ਘਟਨਾਕ੍ਰਮ ਦੀ ਗੱਲ ਕਰੀਏ, ਇੱਕ ਬੰਦੇ ਦਾ ਨਾਮ ਲਈਏ, ਲਖਪਤ ਰਾਏ, ਮੈਂ ਗਰੰਟੀ ਦਿੰਦਾ ਵੀ ਜਿਹੜੇ 1990 ਤੋਂ ਜਾਣੀ ਕਿ 40 ਸਾਲ ਦੀ ਉਮਰ ਵਾਲੇ ਸਾਡੇ ਲੋਕ ਨੇ, ਉਹਨਾਂ ਨੂੰ ਲਖਪਤ ਰਾਏ ਜੇ ਪੁੱਛੀਏ ਤਾਂ ਮਸਾਂ 1% ਨੂੰ ਚੇਤਾ ਆਊਗਾ ਵੀ ਹਾਂ, ਜਿਹਨੇ ਛੋਟੇ ਘੱਲੂ ਘਾਰੇ ਮੌਕੇ ਗੰਦ ਪਾਇਆ ਸੀ, ਉਹ ਬਾਹਮਣ ਜਾਂ ਉਹ ਹਿੰਦੂ ਜਾਂ ਉਹ ਖੱਤਰੀ, ਜਿਹਨੇ ਛੋਟੇ ਘੱਲੂ ਘਾਰੇ ਮੌਕੇ ਲਾਹੌਰ ਦਰਬਾਰ ਤੇ ਦਿੱਲੀ ਦਰਬਾਰ ਦੀ ਸਹਿਮਤੀ ਤੇ ਸਰਪ੍ਰਸਤੀ ਨਾਲ ਸਿੱਖਾਂ ਦਾ ਘਾਣ ਕੀਤਾ, ਉਹ ਬੰਦਾ ਲਖਪਤ ਰਾਏ ਸੀ। ਪਰ ਬਾਕੀ ਸਾਡੀ 99% ਕੌਮ ਨੂੰ ਬਿਲਕੁਲ ਨਹੀਂ ਪਤਾ ਹੋਣਾ ਵੀ ਲਖਪਤ ਰਾਏ ਕੌਣ ਸੀ, ਉਹਨੂੰ ਸਿੱਖ ਕਿਉਂ ਨਫ਼ਰਤ ਕਰਦੇ ਆ, ਉਹਨੇ ਕੀ ਕੀਤਾ ਸੀ ਤੇ ਸਿੱਖਾਂ ਨੇ ਉਹਦੀ ਜਾਨ ਕਿਵੇਂ ਲਈ। ਇਹ ਗੱਲ ਮੈਂ ਇਸ ਕਰਕੇ ਕਹਿ ਰਿਹਾ ਕਿ ਜਦੋਂ ਲਖਪਤ ਰਾਏ ਦਾ ਕੰਡਾ ਕੱਢਿਆ ਗਿਆ, ਉਦੋਂ ਸਾਰੀ ਦੀ ਸਾਰੀ ਕੌਮ ਇਕਜੁੱਟ ਇੱਕ ਮੁੱਠ ਹੁੰਦੀ ਸੀ ਤੇ ਸਾਰੀ ਕੌਮ ਨੇ ਉਹਨੂੰ ਸਾਂਝਾ ਦੁਸ਼ਮਣ ਮੰਨਿਆ ਤੇ ਹਰ ਇੱਕ ਸਿੱਖ ਉਹਦੇ ਨਾਲ ਇੱਕੋ ਜਿੰਨੀ ਵੈਰ ਭਾਵ ਜਾਂ ਨਫ਼ਰਤ ਦੇ ਵਿੱਚੋਂ ਚੱਲੇ। ਪਰ ਪੂਰੇ 200 ਸਾਲ ਇਸ ਗੱਲ ਨੂੰ ਜੇ ਬੀਤੇ ਮੰਨੀਏ ਤਾਂ ਅੱਜ ਬਿਰਲੇ ਨੂੰ ਚੇਤੇ ਆ। ਕਿਉਂ? ਕਿਉਂਕਿ ਆਪਾਂ ਨੂੰ ਦੁਸ਼ਮਣ ਜਿਹੜਾ ਹੈਗਾ ਉਹ ਕਹਿੰਦਾ ਇਹ ਚੀਜ਼ਾਂ ਤੁਹਾਨੂੰ ਭੁਲਾਉਣੀਆਂ ਨੇ ਤੇ ਆਹ ਚੀਜ਼ਾਂ ਤੁਹਾਨੂੰ ਚੇਤੇ ਕਰਵਾਉਣੀਆਂ ਨੇ। ਚੇਤੇ ਕਰਵਾਉਣੀਆਂ ਕੀ ਆ? ਵੀ ਰਾਮਚੰਦਰ ਮਹਾਨ ਹੈ, ਹਨੂਮਾਨ ਮਹਾਨ ਹੈ। ਪਿਛਲੇ 7-8 ਦਿਨ ਤੋਂ ਇੱਕ ਲੱਗਿਆ ਹੋਇਆ ਵੀਰੇਸ਼ ਸਿੰਡਲੀਆ, ਇੱਕ ਵੀ ਹਿੰਦੂ ਨੇ ਉੱਠ ਕੇ ਇਹ ਨਹੀਂ ਕਿਹਾ ਕਿ ਕੁੱਤਿਆ ਵੀਰੇਸ਼ ਸਿੰਡਲੀਆ, ਤੈਨੂੰ ਸ਼ਰਮ ਨਹੀਂ ਆਉਂਦੀ? ਤੂੰ ਸਿੱਖਾਂ ਦੇ ਨਾਲ ਇਹ ਕਰ ਕੀ ਰਿਹਾ? ਸਿੱਖਾਂ ਦਾ ਧਰਮ ਹੈ, ਉਹਨਾਂ ਦੇ ਧਰਮ ਦੇ ਵਿੱਚ ਪੂਜਾ ਅਕਾਲ ਕੀ, ਪਰਚਾ ਸ਼ਬਦ ਕਾ, ਦੀਦਾਰ ਖਾਲਸੇ। ਸਿੱਖਾਂ ਦਾ ਆਪ ਦਾ ਸਿਧਾਂਤ ਹੈ ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰੂ ਮੰਨਣਾ ਤੇ ਉਹਨਾਂ ਦੇ ਰੱਬ ਬਾਰੇ, ਧਰਮ ਬਾਰੇ ਜਾਂ ਹੋਰ ਚੀਜ਼ਾਂ ਬਾਰੇ ਜੋ ਸੰਕਲਪ ਨੇ, ਤੂੰ ਉਹਨਾਂ ਤੇ ਕਿਵੇਂ ਥੋਪ ਸਕਦਾ ਵੀ ਹਨੂਮਾਨ ਨੂੰ ਪਹਿਲਾਂ ਤੁਹਾਨੂੰ ਭਗਵਾਨ ਕਹਿਣਾ ਪਊਗਾ? ਇੱਕ ਵੀ ਸਾਰੇ ਭਾਰਤ ਵਿੱਚੋਂ ਹਿੰਦੂ ਉਸ ਵੀਰੇਸ਼ ਸਿੰਡਲੀਏ ਦੇ ਖਿਲਾਫ ਜੇ ਨਹੀਂ ਬੋਲਿਆ ਤਾਂ ਇੱਥੋਂ ਅੰਦਾਜ਼ਾ ਲਾ ਲਓ ਜਿਹੜੀ ਗੱਲ ਬਾਬਾ ਜਰਨੈਲ ਸਿੰਘ ਸਾਨੂੰ ਸਮਝਾਉਂਦੇ ਹੁੰਦੇ ਸੀ ਵੀ ਸਿੱਖੀ ਦੀਆਂ ਜੜ੍ਹਾਂ ਪੱਟਣ ਲਈ, ਸਿੱਖਾਂ ਦਾ ਘਾਣ ਕਰਨ ਲਈ ਕੁੱਲ ਹਿੰਦੁਸਤਾਨ ਦਾ ਹਿੰਦੂ ਇੱਕ ਪਲੇਟਫਾਰਮ ਤੇ ਇਕੱਠਾ ਹੋਇਆ ਖੜਾ। ਹੁਣ ਸਾਡੇ ਲੰਡੂ ਕਹਿੰਦੇ ਨੇ ਪਹਿਲਾਂ ਦਿਖਾਓ ਇਹ ਦਿਖਦੇ ਕਿਵੇਂ ਹੁੰਦੇ ਨੇ। ਜਦੋਂ ਸਾਡੀ ਕੌਮ ਦੇ ਖਿਲਾਫ ਕੋਈ ਗੱਲ ਹੋਵੇ, ਜਦੋਂ ਸਾਰੀ ਦੀ ਸਾਰੀ ਹਿੰਦੂ ਕਮਿਊਨਿਟੀ ਇੱਕ, ਜਿਵੇਂ ਕਹਿੰਦੇ ਆ, ਇੱਕੋ ਨੱਕੇ ਥਾਣੀ ਨਿਕਲੇ, ਫਿਰ ਜਿਵੇਂ 1984 ਚ ਸਾਡੀ ਕੌਮ ਦਾ ਜਦੋਂ ਘਾਣ ਹੋਇਆ, ਪਹਿਲਾਂ ਜੂਨ 84, ਫਿਰ ਨਵੰਬਰ 84, ਫਿਰ ਉਸ ਤੋਂ ਬਾਅਦ ਵਿੱਚ ਵੋਟਾਂ ਆਈਆਂ, ਸਾਰੇ ਭਾਰਤ ਦੇ ਹਿੰਦੂਆਂ ਨੇ ਗਹਿ ਗੱਡ ਵੋਟ ਪਾਈ ਕਾਂਗਰਸ ਨੂੰ। ਕਾਂਗਰਸ ਦੇ ਲੋਕਾਂ ਨੂੰ ਰਿਕਾਰਡ ਤੋੜ ਵੋਟਾਂ ਨਾਲ ਜਿਤਾਇਆ। ਉਹ ਕਹਿੰਦੇ ਅਸੀਂ ਤੁਹਾਡੇ ਨਾਲ ਜੂਨ 84 ਨੂੰ ਟੈਂਕਾਂ ਤੇ ਬੈਠ ਕੇ ਬੰਬਾਰਮੈਂਟ ਨਹੀਂ ਸੀ ਕਰ ਸਕਦੇ, ਅਸੀਂ ਤੁਹਾਡੇ ਨਾਲ ਗਲਾਂ 'ਚ ਟਾਇਰ ਪਾਉਣ ਮੌਕੇ ਹਾਜ਼ਰ ਨਹੀਂ ਸੀ, ਪਰ ਅਸੀਂ ਤੁਹਾਨੂੰ ਵੋਟ ਤਾਂ ਪਾ ਸਕਦੇ ਹਾਂ। ਸੋ ਇਉਂ ਸਾਰੇ ਭਾਰਤ ਦਾ ਹਿੰਦੂ ਇੱਕ ਪਲੇਟਫਾਰਮ ਤੇ ਖੜਾ। ਇਵੇਂ ਹੀ ਅੱਜ ਵਾ, ਨਹੀਂ ਤਾਂ ਉਸ 2% ਦੇ ਵੀਰੇਸ਼ ਸਿੰਡਲੀਏ ਦੇ ਮਾਰ ਜੁੱਤੀਆਂ ਉਹਦੀ ਕੌਮ ਚੋਂ ਟੋਟਣ ਗੰਜੀ ਕੀਤੀ ਹੁੰਦੀ। ਮੈਂ ਇੱਕ ਹੋਰ ਇੱਥੇ ਗੱਲ ਕਰਦਾ ਇਸੇ ਗੱਲ ਨੂੰ ਸਮਝਾਉਣ ਲਈ। ਮੰਨ ਲਓ ਆਪਣੀ ਕੌਮ ਦੇ ਵਿੱਚੋਂ ਕੋਈ ਜਜ਼ਬਾਤੀ ਹੋ ਕੇ ਇਹੋ ਜਿਹੀ ਗੱਲ ਕਰ ਬੈਠੇ ਜਿਹੜੀ ਹਿੰਦੂ ਫਲਸਫੇ, ਹਿੰਦੂ ਸਿਧਾਂਤ ਜਾਂ ਹਿੰਦੂਆਂ ਦੀਆਂ ਰਵਾਇਤਾਂ ਪਰੰਪਰਾਵਾਂ ਦੇ ਉਲਟ ਚੱਲਦੀ ਹੋਵੇ, ਮੈਂ ਗਰੰਟੀ ਦਿੰਦਾ ਸਾਡੀ ਕੌਮ ਦੇ ਵਿੱਚੋਂ ਸਿੱਖ ਕਹਿਣਗੇ ਉਹ ਆਪਾਂ ਨੂੰ ਨਹੀਂ ਇਹੋ ਜਿਹੀਆਂ ਕਰਤੂਤਾਂ ਕਰਨੀਆਂ ਚਾਹੀਦੀ। ਜੇ ਕੋਈ ਸਿੱਖ ਕਵੇ ਵੀ ਯਾਰ ਉਹ ਨਿੱਤ ਗੰਦ ਪਾਉਂਦੇ ਆ, ਜੇ ਮੈਂ ਇੱਕ ਗੱਲ ਕਹਿਤੀ ਤਾਂ ਫਿਰ ਕੀ ਹੋ ਗਿਆ, ਤਾਂ ਨਾ, ਆਪਣੀ ਕੌਮ ਕਹੂਗੀ ਨਹੀਂ, ਉਹ ਜਿਹੋ ਜਿਹੇ ਹੈਗੇ ਆ। ਬਾਜ ਨੇ ਬਾਜਾਂ ਨਾਲ ਉੱਡਣਾ ਹੁੰਦਾ, ਬਾਜਾਂ ਨੂੰ ਬਾਜਾਂ ਵਾਲੀ ਫਿਦਰਤ ਰੱਖਣੀ ਚਾਹੀਦੀ ਆ ਤੇ ਚਿੜੀਆਂ ਨੂੰ ਚਿੜੀਆਂ ਵਾਲੀ। ਆਪਾਂ ਬੱਬਰ ਸ਼ੇਰ ਆ 10ਵੇਂ ਪਾਤਸ਼ਾਹ ਦੇ, ਆਪਾਂ ਨੂੰ ਉਹਨਾਂ ਵਰਗੀਆਂ ਟੁੱਚਲ ਹਰਕਤਾਂ ਕਰਨੀਆਂ
ਕਿ ਉਹਨਾਂ ਦੇ ਦੇਵੀ ਦੇਵਤੇ ਬਾਰੇ ਜਾਂ ਕਿਸੇ ਰੱਬ ਭਗਵਾਨ ਬਾਰੇ ਕੋਈ ਗੱਲ ਆਪਾਂ ਗਲਤ ਕਹੀਏ। ਹੁਣ ਇਹ ਆ ਦੋਨਾਂ ਧਰਮਾਂ ਦਾ, ਕੌਮਾਂ ਦਾ ਫਰਕ। ਇੱਕ ਸਾਫ ਸੁਥਰੀ ਕੌਮ ਆ, ਇੱਕ ਗੰਦ ਪੈਲ ਵਾ, ਤੇ ਦੋਨਾਂ ਨੂੰ ਕਹੀ ਜਾਂਦੇ ਜੀ ਇਹ ਜੀ 9 ਮਾਸ ਦਾ ਰਿਸ਼ਤਾ। ਕਮਾਲ ਦੀ ਗੱਲ ਹੈ। ਖੈਰ, ਉਹ ਸਾਨੂੰ ਸਾਰਾ ਕੁਝ ਭੁਲਾਉਣ ਦੀ ਜਿੱਦ ਫੜੀ ਬੈਠੇ ਆ ਤੇ ਆਪ ਦਾ ਥੋਪਣ ਦੀ ਜਿੱਦ ਫੜੀ ਬੈਠੇ। ਪਰਸੋਂ ਸਾਡੇ ਮਿੱਤਰ ਭੁਪਿੰਦਰ ਸਿੰਘ 6 ਜੂਨ, ਜਿਹਨੇ ਇੱਥੇ ਇੱਕ ਵਾਰੀ ਅੰਮ੍ਰਿਤਸਰ ਦੇ ਲਾਲਿਆਂ ਨੇ ਮਿਥ ਲਿਆ ਵੀ 6 ਜੂਨ ਨੂੰ ਜਦੋਂ ਦਲ ਖਾਲਸਾ ਤੇ ਹੋਰ ਸਿੱਖ ਜਥੇਬੰਦੀਆਂ ਵੱਲੋਂ ਅੰਮ੍ਰਿਤਸਰ 6 ਜੂਨ ਨੂੰ ਬੰਦ ਰੱਖਿਆ ਜਾਂਦਾ ਹੈ ਘੱਲੂਘਾਰੇ ਦੀ ਯਾਦ ਵਿੱਚ, ਕਹਿੰਦੇ ਅਸੀਂ ਹਾਲਗੇਟ ਵਾਲੇ ਪਾਸੇ ਸੰਤ ਭਿੰਡਰਾਂ ਵਾਲਿਆਂ ਦਾ ਪੁਤਲਾ ਫੂਕਣਾ। ਉਹ ਕਹਿੰਦੇ ਤਾਂ ਸੀ ਅਸੀਂ ਅੱਤਵਾਦ ਦਾ ਪੁਤਲਾ ਫੂਕਣਾ। ਖੈਰ, ਇੱਥੇ ਉਦਣ ਦਰਬਾਰ ਸਾਹਿਬ ਦੇ ਵਿੱਚ ਕਾਫੀ ਜ਼ਿਆਦਾ ਖੜਕਾ ਦੜਕਾ ਜਿਹਾ ਹੋ ਗਿਆ ਕਿ ਇੱਧਰ ਲੋਕ ਛਿਪ ਕੇ ਇਹ ਕਿਤੇ 40-50 ਲਾਲੇ ਅੰਮ੍ਰਿਤਸਰ ਦੇ, ਹਾਲਾਂਕਿ ਬਾਕੀ ਅੰਮ੍ਰਿਤਸਰ ਦੇ ਲੋਕ ਇਹਨਾਂ ਦੇ ਹਮੈਤੀ ਨਹੀਂ ਹੈਗੇ, ਪਰ ਇਹ ਲਾਂਬੂ ਲਾਉਣ ਦੀ ਕੋਈ ਕਸਰ ਛੱਡਦੇ ਨਹੀਂ। ਸੋ ਹਿੰਦੂ ਕੱਟੜਪੰਥੀਆਂ ਨੇ ਕਿਤੇ ਅਛੋਪੜੇ ਜੇ ਪੁਲਿਸ ਦੀ ਮਰਜ਼ੀ ਨਾਲ ਕਿ ਤੁਸੀਂ ਵੀ ਚਾਹ ਲਾ ਲਓ ਯਾਰ, ਇੱਥੇ ਇੱਕ ਵੀਡੀਓ ਬਣਾ ਕੇ ਆਪਦੀ ਪਾ ਲਿਓ ਵੀ ਅਸੀਂ ਚੱਕ ਤੇ ਫੱਟੇ। ਜਦੋਂ ਉਹ ਅੱਗ ਲਾਉਣ ਦੀ ਤਿਆਰੀ ਕਰ ਰਹੇ ਸੀ, ਕੁਦਰਤੋਂ ਸਾਡਾ ਭਰਾ ਭੁਪਿੰਦਰ ਸਿੰਘ ਲੰਘਿਆ ਜਾ ਰਿਹਾ ਸੀ। ਉਹ ਵੱਡੀ ਸ੍ਰੀ ਸਾਹਿਬ ਉਹਨੇ ਕੱਢੀ ਤੇ ਇੱਕ ਜਕਾਰਾ ਛੱਡਿਆ ਸੁੱਖ ਨਾਲ। ਆਪਣੇ ਬੰਦਿਆਂ ਦੇ ਬੋਲ ਬੜੇ ਉੱਚੇ ਉੱਚੇ ਹੁੰਦੇ। ਉਹਦਾ ਇੱਕ ਜਕਾਰਾ ਤੇ ਨੰਗੀ ਲਿਸ਼ਕ ਦੀ ਸ੍ਰੀ ਸਾਹਿਬ ਦੇਖ ਕੇ ਉਹ ਅੱਜ ਵੀ ਵੀਡੀਓ ਜਦੋਂ ਕੋਈ ਦੇਖਦਾ ਬੰਦਾ ਪਹਿਲਾਂ ਤਾਂ ਹੱਸ ਹੱਸ ਕੇ ਦੂਰਾ ਹੋ ਜਾਂਦਾ ਵੀ 1 ਸਕਿੰਟ 'ਚ ਸ਼ਕਤੀਮਾਨ ਵਾਂਗੂ ਗਾਇਬ ਹੋ ਗਏ, ਬਿਲਕੁਲ ਗਾਇਬ, ਜਿਵੇਂ ਕਹਿੰਦੇ ਆ ਗਧੇ ਦੇ ਸਿਰ ਤੋਂ ਸਿੰਘ ਗਾਇਬ ਹੋ ਗਏ। ਉਹ ਕੰਮ ਆ ਉਸ ਵੀਡੀਓ 'ਚ। ਪਹਿਲਾਂ ਤਾਂ 40-50 ਜਾਣੇ ਬੜੇ ਭੁੜਕਦੇ ਆ ਲਾਲੇ, ਮੁੜ ਕੇ ਤਿੱਤਰ ਹੋ ਗਏ। ਉਹ ਭੁਪਿੰਦਰ ਸਿੰਘ 6 ਜੂਨ ਨੂੰ, ਹਾਲਾਂਕਿ ਅਸੀਂ ਕਈ ਵਾਰ ਸਮਝਾਈਦਾ ਵੀ ਥੋੜਾ ਜਿਹਾ ਠੰਡਾ ਚੱਲ, ਪਰ ਉਹਦਾ ਜਜ਼ਬਾ ਬੜਾ ਬੁਲੰਦ ਹੈ। ਉਹਨੇ ਪਰਸੋਂ ਵੀਰੇਸ਼ ਸਿੰਗਲੀਏ ਨੂੰ ਫੋਨ ਲਾ ਲਿਆ ਤੇ ਜਦੋਂ ਉਹਨੂੰ ਉਹ ਕਹਿੰਦਾ ਵੀ ਉਹ ਤਾਂ ਜੀ ਤੁਸੀਂ ਭਾਈ ਸਤਵੰਤ ਸਿੰਘ ਤੇ ਭਾਈ ਕੇਰ ਸਿੰਘ ਆ ਜਿਹੜੇ, ਉਹਨਾਂ ਨੇ ਧੋਖੇ ਨਾਲ ਇੰਦਰਾ ਤੇ ਵਾਰ ਕਰਤਾ, ਇੰਦਰਾ ਐ ਸੀ, ਇੰਦਰਾ ਉਹ ਸੀ। ਚੰਗੀ ਵੀਰੇਸ਼ ਸਿੰਗਲੀਏ ਨੇ ਆਪਦੀ ਜਿਹੜੀ ਉਹਦੀ ਗੱਲ ਸੀ ਆਪਦੀ ਕੀਤੀ। ਮੁੜ ਕੇ ਫਿਰ ਭੁਪਿੰਦਰ ਸਿੰਘ ਉਹਨੂੰ ਕਹਿੰਦਾ ਵੀ ਇਹ ਫਿਰ ਤੁਹਾਡਾ ਮਤਲਬ ਇਹ ਹੈ ਕਿ ਜੇਕਰ ਕੋਈ ਕਿਸੇ ਨੂੰ ਮਾਰਨਾ ਚਾਹਵੇ ਤਾਂ ਜੇ ਲਲਕਾਰ ਕੇ ਨਹੀਂ ਮਾਰਦਾ ਤੇ ਉਹਦਾ ਭਰੋਸਾ ਜਿੱਤ ਕੇ ਜਾਂ ਲੁਕ ਛਿਪ ਕੇ ਕਰੇ ਤਾਂ ਫਿਰ ਉਹ ਗਲਤ ਗੱਲ ਆ। ਕਹਿੰਦਾ ਹਾਂਜੀ। ਭੁਪਿੰਦਰ ਸਿੰਘ ਕਹਿੰਦਾ ਵੀ ਫਿਰ ਮੈਨੂੰ ਐਂ ਦੱਸ, ਇੱਕ ਬਾਲੀ ਹੋਇਆ ਬਾਲੀ, ਉਹਨੂੰ ਕਿਹਨੇ ਤੇ ਕਿਵੇਂ ਮਾਰਿਆ ਸੀ, ਸਮਝ ਉਹਨੂੰ ਲੱਗ ਗਈ। ਤੁਸੀਂ ਸੁਣ ਸਕਦੇ ਹੋ, ਉਹਦੀ ਵੀਡੀਓ ਇੱਥੇ ਪਈ ਆ ਸੋਸ਼ਲ ਮੀਡੀਆ ਤੇ, ਵੀ ਉਹ ਪਿੱਟਣ ਹੀ ਲੱਗ ਗਿਆ ਉਹ ਵੀਰੇਸ਼ ਸਿੰਗਲੀਆ। ਕਹਿੰਦਾ ਜੀ ਬਈ ਉਹ ਤਾਂ ਜੀ ਐ ਨਹੀਂ, ਉਹ ਤਾਂ ਜੀ ਰਣਨੀਤੀ ਸੀ, ਉਹ ਤਾਂ ਫਿਰ ਨੀਤੀ ਸੀ। ਅੱਛਾ, ਵੀ ਤੁਸੀਂ ਜੇ ਉਹ ਕਰਤੂਤਾਂ ਕਰੋ ਤਾਂ ਨੀਤੀ ਆ, ਜੇ ਸਿੱਖ ਕਰਨ ਤਾਂ ਫਿਰ ਮਾੜੀ ਗੱਲ ਆ। ਖੈਰ, ਸਾਡੀ ਕੌਮ ਦੇ ਵਿੱਚ ਜੁਰਤ ਵਾਲੇ ਬੰਦਿਆਂ ਦੀ ਕੋਈ ਘਾਟ ਨਹੀਂ, ਤੇ ਜਿਹੜਾ ਲੰਡੂ ਲਾਣਾ ਐਵੇਂ ਲੇਰਾ ਮਾਰਦਾ ਰਹਿੰਦਾ, ਉਹਨਾਂ ਦਾ ਵੀ ਤੇਲ ਪਾਣੀ ਚੈੱਕ ਕਰ ਲੈਣਾ ਅਗਲਿਆਂ ਨੇ। ਪਰ ਮੈਂ ਇਹ ਗੱਲ ਅੱਗੇ ਵੀ ਕਈ ਵਾਰ ਕਹੀ, ਅੱਜ ਫੇਰ ਕਹਿਣਾ, ਜਦੋਂ ਵੀ ਕਿਸੇ ਥਾਂ ਦੇ ਉੱਤੇ ਸਾਡਾ ਸਰਦ ਸਦਈਆ ਪੁਲਿਸ ਕੋਲੇ, ਅਫਸਰਾਂ ਕੋਲੇ ਹੁੰਦਾ ਹੈ, ਉਹ ਇੱਕ ਗੱਲ ਜ਼ਰੂਰ ਮੰਨਦੇ ਆ ਵੀ ਜਿੰਨਾ ਟਾਈਮ ਤੁਹਾਡੇ ਵਰਗੇ ਅਣਖ ਰੜਕ ਵਾਲੇ ਬੋਲਣ ਵਾਲੇ 4 ਸਰੀਰ ਹੈਗੇ ਆ, ਉਹਨਾਂ ਟਾਈਮ ਠੀਕ ਆ। ਤੁਹਾਡੇ ਵਰਗਿਆਂ ਦੀ ਕੌਮ ਨੂੰ ਲੋੜ ਆ। ਜਿੱਦਣ ਪੰਜਾਬ ਦੇ ਵਿੱਚੋਂ ਜਾਂ ਸਿੱਖ ਜਗਤ ਵਿੱਚੋਂ ਇਹ ਆਵਾਜ਼ ਬੰਦ ਹੋ ਗਈ ਜਾਂ ਘਟ ਗਈ, ਬਹੁਤ ਬੁਰੀ ਕਰਨਗੇ ਲਾਲੇ। ਇਹ ਗੱਲ ਅਗਲੇ ਠੋਕ ਵਜਾ ਕੇ ਕਹਿੰਦੇ ਆ, ਵੱਡੇ ਵੱਡੇ ਅਧਿਕਾਰੀ ਮੰਨਦੇ ਆ ਇਸ ਗੱਲ ਨੂੰ। ਹੁਣ ਇਹਨਾਂ ਦਿਨਾਂ ਦੇ ਵਿੱਚ ਇੱਕ ਚੱਕਰ ਚੱਲ ਪਿਆ ਇੱਥੇ। ਇੱਕ ਇੰਗਲੈਂਡ ਦੇ ਵਿੱਚ ਵੀਰ ਸਾਡਾ ਲਵਿੰਦਰ ਸਿੰਘ ਡੱਲੇਵਾਲ, ਉਹਨੇ ਪਹਿਲਾਂ ਆਪ ਵੀ ਸੰਘਰਸ਼ ਵਿੱਚ ਯੋਗਦਾਨ ਪਾਇਆ, ਫਿਰ ਉਹਨੇ ਇੰਗਲੈਂਡ ਜਾ ਕੇ ਉੱਥੇ ਟਿਕਿਆ ਨਹੀਂ, ਕੌਮ ਦੀ ਸੇਵਾ 'ਚ ਕੋਈ ਨਾ ਕੋਈ ਜ਼ਿੰਮੇਵਾਰੀ ਨਿਭਾਉਂਦਾ ਰਹਿੰਦਾ ਹੈ। ਅਕਸਰ YouTube ਚੈਨਲ ਬਣਾ ਕੇ ਉੱਥੇ ਖਾੜਕੂ ਸੰਘਰਸ਼ ਦੀਆਂ ਗੱਲਾਂ ਕਰਨੀਆਂ ਜਾਂ ਸੋਸ਼ਲ ਮੀਡੀਆ ਤੇ ਗੱਲਾਂ ਲਿਖਣੀਆਂ, ਇਹ ਉਹਦਾ ਸ਼ੌਂਕ ਹੈ, ਜ਼ਿੰਮੇਵਾਰੀ ਹੈ, ਔਰ ਕੌਮ ਦਾ ਸਹੀ ਪੱਖ ਪੇਸ਼ ਕਰਨਾ। ਭਾਈ ਲਵਿੰਦਰ ਸਿੰਘ ਡੱਲੇਵਾਲ ਦੀ 2 ਕਿਤਾਬਾਂ ਇੱਥੇ ਆਈਆਂ ਹੋਈਆਂ ਨੇ, ਤੇ ਇੱਥੇ ਇੱਕ ਭੈਣ ਆ ਰਸਪਿੰਦਰ ਕੌਰ,
ਉਹਨੇ ਅਧਿਕਾਰ ਦਿੱਤੇ ਹੋਏ ਨੇ ਪੰਜਾਬ 'ਚੋਂ ਜਿਹੜੇ ਸਾਡੇ ਹਮਖਿਆਲੀ ਸਿੱਖ ਸੰਘਰਸ਼ ਦੇ ਸ਼ਹੀਦਾਂ ਦੇ ਪਰਿਵਾਰ ਜਾਂ ਹੋਰ ਆ, ਉਹਨਾਂ ਨੂੰ ਉਹ ਕਿਤਾਬ ਵੰਡਦੀ। ਤੇ ਜਦੋਂ ਵੀ ਕਿਸੇ ਨੂੰ ਉਹ ਭੈਣ ਕਿਤਾਬ ਦਿੰਦੀ ਹੈ, ਉਹਦੀ ਫੋਟੋ ਖਿੱਚ ਕੇ ਪਾ ਦਿੰਦੀ ਹੈ ਸੋਸ਼ਲ ਮੀਡੀਆ ਤੇ, ਵੀ ਆਹ ਲਓ ਜੀ ਅਸੀਂ ਕਿਤਾਬ ਮਤਲਬ ਦਿੱਤੀ ਜਾਂ ਲਈ ਇਹਨੇ ਭਰਾ ਨੇ। ਹੁਣ ਜਿਹੜੀਆਂ ਇਹ ਕਿਤਾਬਾਂ ਨੇ, ਇਹ ਕਿਹਨਾਂ ਨੇ ਲੈਣੀਆਂ ਨੇ? ਜਿਨ੍ਹਾਂ ਦਾ ਇਸ ਗੱਲ 'ਚ ਦਿਲਚਸਪੀ ਹੈ ਜਾਂ ਇਹਨਾਂ ਨਾਲ ਇਸ ਸੰਘਰਸ਼ ਨਾਲ ਰਾਬਤਾ ਨਾਤਾ ਹੈ, ਕੋਈ ਸੰਘਰਸ਼ ਨਾਲ ਸੰਬੰਧਿਤ ਪਰਿਵਾਰਾਂ ਦੀਆਂ ਭੈਣਾਂ ਮਾਵਾਂ, ਉਹ ਲੈਂਦੀ। ਹੁਣ ਇੱਥੇ ਕੀ ਆ ਵੀ ਇੱਕ ਲਿਸਟ ਬਣਾ ਲਈ ਉਹਨਾਂ ਨੇ, ਜਿਨ੍ਹਾਂ ਨੂੰ ਲਵਿੰਦਰ ਸਿੰਘ ਡੱਲੇਵਾਲ ਵਾਲੀ ਕਿਤਾਬ ਮਿਲੀ ਹੈ, ਉਹਨਾਂ ਸਾਰਿਆਂ ਨੂੰ ਇੱਥੇ ਪੁਲਿਸ ਜਿਹੜੀ ਆ, ਸਰਕਾਰੀ ਖੁਫੀਆ ਏਜੰਸੀਆਂ ਅੱਡ-ਅੱਡ ਥਾਵਾਂ ਤੇ ਸੱਦ ਕੇ ਦਬਕੇ ਮਾਰਦੀਆਂ ਨੇ ਕਿ ਤੁਸੀਂ ਉਹਦੇ ਨਾਲ, ਡੱਲੇਵਾਲ ਨਾਲ ਤੁਹਾਨੂੰ ਫੋਨ ਆਉਂਦਾ ਹੋਊ, ਤੁਸੀਂ ਉਹਦੇ ਨਾਲ ਫੋਨ ਕਿਵੇਂ ਕਰ ਸਕਦੇ ਹੋ, ਐ ਕਿਵੇਂ ਹੋਊ, ਉਹ ਕਿਵੇਂ ਹੋਊ। ਕਈ ਭੈਣ ਭਰਾ ਸੱਦੇ, ਮੈਨੂੰ ਕਈਆਂ ਦਾ ਪਤਾ ਲੱਗਿਆ। ਡੱਲੇਵਾਲ ਸਾਹਿਬ ਨੇ ਆਪ ਵੀ ਇੱਥੇ ਪਹਿਰੇਦਾਰ 'ਚ ਬਿਆਨ ਭੇਜਿਆ, ਹੋਰ ਵੀ ਇਹਦੇ ਬਾਰੇ ਚਰਚਾ ਛਿੜੀ ਹੋਈ ਆ। ਮੈਂ ਸਾਰਿਆਂ ਨੂੰ ਕਿਹਾ ਵੀ ਤੁਸੀਂ ਭਾਈ ਇਹਦੇ ਬਾਰੇ ਬੋਲੋ, ਦੁਨੀਆ ਨੂੰ ਪਤਾ ਤਾਂ ਲੱਗੇ ਤੁਹਾਡੇ ਨਾਲ ਹੋ ਕੀ ਰਿਹਾ। ਘੱਟੋ ਘੱਟ 200-300 ਸਿੱਖ ਇੱਥੇ ਇਸ ਮੌਕੇ ਇਹ ਸੱਦ ਕੇ ਤੰਗ ਪਰੇਸ਼ਾਨ ਕਰ ਰਹੇ। ਪਰਸੋਂ ਮੈਨੂੰ ਵੀ ਫੋਨ ਆਇਆ, ਕਹਿੰਦੇ ਜੀ ਪੇਸ਼ ਹੋਵੋ। ਮੈਂ ਕਿਹਾ ਪੇਸ਼ ਹੋਣ ਨੂੰ ਮੈਂ ਕੀ ਕਰਤਾ? ਕਹਿੰਦੇ ਜੀ ਕੋਈ ਅਫਸਰਾਂ ਨੇ ਗੱਲ ਕਰਨੀ ਆ। ਮੈਂ ਕਿਹਾ ਦੇਖੋ, ਜੇ ਤਾਂ ਕੋਈ ਗੱਲ ਚੱਜ ਹੱਲ ਦੀ ਹੈਗੀ ਤਾਂ ਕਰੋ, ਨਹੀਂ ਕੋਈ ਵਿਹਲੇ ਨਹੀਂ ਹੈਗੇ। ਤੇ ਜੇਕਰ ਤਾਂ ਕੋਈ ਵਾਕਿਆ ਹੀ ਗੰਭੀਰ ਗੱਲ ਆ, ਉਹਦੇ ਬਾਰੇ ਆਉਣਾ ਤਾਂ ਘਰੇ ਆਓ ਤੇ ਆਰਾਮ ਨਾਲ ਜਿਹੜੀ ਗੱਲ ਪੁੱਛਣੀ ਆ ਪੁੱਛ ਲਓ, ਤੇ ਨਹੀਂ ਮੈਂ ਤਾਂ ਨਹੀਂ ਆਉਣਾ। ਕਹਿੰਦੇ ਜੀ ਫਿਰ ਸਾਨੂੰ ਉੱਪਰਲੇ ਅਫਸਰ ਕਹਿੰਦੇ ਆ, ਅਸੀਂ ਤਾਂ ਛੋਟੇ ਅਧਿਕਾਰੀ ਆ, ਸਾਡਾ ਤਾਂ ਜੀ ਕਹਿਣ ਦਾ ਹੱਕ ਆ ਬਣਦਾ, ਤੁਸੀਂ ਆਓ। ਮੈਂ ਕਿਹਾ ਪਿਛਲੀ ਵਾਰ ਅਸੀਂ ਸੱਦਿਆ ਸੀ ਉੱਥੇ ਵੀ ਆਥਣ ਨੂੰ 2 ਘੰਟੇ 'ਚ ਫ੍ਰੀ ਕਰ ਦਿਆਂਗੇ, ਤੇ 3.5 ਸਾਲ ਲੱਗੇ ਨਾਭੇ ਜੇਲ੍ਹ 'ਚ, ਮੈਂ ਨਹੀਂ ਆਉਂਦਾ। ਖੈਰ ਅੱਜ ਫੇਰ ਸਵੇਰੋਂ ਫੋਨ ਤੇ ਗੱਲ ਹੋਈ, ਆ ਜਾਂਦੇ ਜੀ। ਮੈਂ ਕਿਹਾ ਮੇਰੇ ਤੋਂ ਨਹੀਂ ਆਇਆ ਜਾਂਦਾ। ਹੁਣ ਪਤਾ ਨਹੀਂ ਅੱਗੇ ਗੱਲ ਕਿੱਧਰ ਨੂੰ ਜਾਂਦੀ ਹੈ, ਪਰ ਤੁਸੀਂ ਦੇਖੋ ਬਈ ਉਹ ਚਾਹੁੰਦੇ ਕੀ ਨੇ, ਬਈ ਅਸੀਂ ਸਿੱਖਾਂ ਨੂੰ ਡਰਾ ਲਈਏ, ਦਬਕਾ ਲਈਏ, ਵੀ ਕੋਈ ਪਰਚਾ ਬਣ ਜੂ, ਕੋਈ ਜੱਬ ਨਾ ਪੈ ਜੇ। ਕਈ ਬੰਦੇ ਇਸ ਗੱਲ ਤੋਂ ਡਰ ਵੀ ਜਾਂਦੇ। ਇੱਕ ਪਾਸੇ ਤਾਂ ਇਸੇ ਸਿਸਟਮ ਦਾ ਹਿੱਸਾ ਬਣੇ ਹੋਏ ਬਹੁਤ ਸਾਰੇ ਸਿੱਖ ਪੁਲਿਸੀਏ ਜਾਂ ਅਫਸਰ ਖੁਦ ਮੰਨਦੇ ਆ ਕਿ ਹਾਲਾਤ ਦਿਨੋਂ ਦਿਨ ਵਿਗੜ ਰਹੇ ਨੇ, ਤੇ ਜੇਕਰ ਪੰਥ ਦੀ, ਕੌਮ ਦੀ ਗੱਲ ਕਰਨ ਵਾਲੇ ਨਾ ਰਹੇ ਤਾਂ ਕੰਮ ਖਰਾਬ ਹੋ ਜੂ। ਦੂਜੇ ਪਾਸੇ ਸਿੱਖਾਂ ਦੇ ਘਰੇ ਜੰਮੇ ਹੋਏ ਉਹ ਘਟੀਆ ਪੁਲਿਸੀਏ, ਜਿਹੜੇ ਐਵੇਂ ਹੀ ਸਿੱਖਾਂ ਦੇ ਘਰਾਂ 'ਚ ਪੁਲਿਸ ਭੇਜ ਕੇ ਤੰਗ ਕਰਦੇ ਨੇ। ਇਹ ਜਿਹੜੇ ਏਜੰਸੀਆਂ 'ਚ ਕੰਮ ਕਰਦੇ ਆ, ਜਿਹੜੇ ਪੁਲਿਸ 'ਚ ਕੰਮ ਕਰਦੇ ਆ, ਇਹ ਸਿੱਖਾਂ ਦੇ ਘਰੇ ਜੰਮਿਆ। ਇਹਨਾਂ ਨੂੰ ਨਹੀਂ ਪਤਾ ਹੈਗਾ ਵੀ ਅਸੀਂ ਆਪਦੀ ਕੌਮ ਦਾ ਕੁਝ ਕਦੇ ਸੋਚੀਏ। ਇਹ ਗੱਲ ਮੈਂ ਇੱਥੋਂ ਤੱਕ ਲੈ ਕੇ ਜਾਣੀ ਚਾਹੁੰਦਾ। ਇੱਕ ਇੱਥੇ ਗਰੁੱਪ ਬਣਿਆ ਹੋਇਆ ਜਿਹਦੇ ਵਿੱਚ ਸਾਬਕਾ ਵੱਡੇ ਅਧਿਕਾਰੀ, ਯਾਨੀ ਕਿ ਪੰਜਾਬ ਦੇ IAS IPS ਫੌਜ ਦੇ ਕਰਨਲ ਜਰਨਲ, ਇਹ 100-150 ਨੇ ਇਕੱਠੇ ਹੋ ਕੇ ਇੱਕ ਗੈਂਗ ਜਿਹਾ ਬਣਾਇਆ, ਜਿਹਦੇ ਵਿੱਚ ਸਵਰਨ ਸਿੰਘ ਬੋਪਰ ਸਮੇਤ ਬਹੁਤ ਸਾਰੇ ਲੋਕ ਨੇ। ਤੁਸੀਂ ਅਕਸਰ ਜਾਗੋ ਪੰਜਾਬ ਦੇ ਨਾਂ ਤੇ ਉਹਨਾਂ ਦੀਆਂ ਆਪਾਂ ਵੀ ਇੱਥੇ ਕਈ ਵਾਰੀ ਗੱਲਾਂ ਕਰਦੇ ਹਾਂ। ਇਹ ਸਾਰੇ ਵੱਡੇ ਵੱਡੇ ਰੈਂਕਾਂ ਤੇ ਵੱਡੀਆਂ ਵੱਡੀਆਂ ਪੋਸਟਾਂ ਤੇ ਰਹੇ ਸਾਡੇ ਸਿੱਖ ਪਰਿਵਾਰਾਂ ਦੇ ਜੀ ਹੈ। ਇਹਨਾਂ ਨੂੰ ਅੱਜ ਕੱਲ ਬੜਾ ਚਾਅ ਚੜਿਆ ਹੋਇਆ, ਬਜ਼ੁਰਗ ਹੋ ਗਏ, ਰਿਟਾਇਰ ਹੋ ਗਏ, ਕਿ ਜੀ ਪੰਥ ਨੂੰ, ਪੰਜਾਬ ਨੂੰ ਬਚਾਉਣਾ ਹੈ। ਕਈ ਕਹਿੰਦੇ ਨੇ ਜੀ ਖਾਲਿਸਤਾਨ ਵਾਲੀ ਗੱਲ ਗਲਤ ਆ, ਪਰ ਅਸੀਂ ਇੰਡੀਅਨ ਸਿਸਟਮ ਦੇ ਵਿੱਚ ਰਹਿੰਦਿਆਂ ਹੋਇਆਂ ਬੜਾ ਅਸੀਂ ਕਰਦੇ ਨੇ। ਚੰਗੀ ਗੱਲ ਆ ਭਾਈ, ਪੰਥ ਬਚਣਾ ਚਾਹੀਦਾ, ਪੰਜਾਬ ਬਚਣਾ ਚਾਹੀਦਾ। ਪਰ ਮੈਂ ਗੱਲ ਪੁੱਛਣੀ ਚਾਹੁੰਦਾ, ਜਦੋਂ ਇਹ ਲੋਕ ਸੀਟਾਂ ਤੇ ਬੈਠੇ ਸੀ, ਜਿਹੜੇ ਲੋਕ ਸਾਨੂੰ ਮਤਾਂ ਦਿੰਦੇ ਹੁੰਦੇ ਨੇ ਕਿ ਸਿਸਟਮ ਦਾ ਹਿੱਸਾ ਬਣੋ, ਇਹਨਾਂ ਚੋਂ ਕਿਹਨੇ ਮੋਢਾ ਲਾਤਾ ਜੀ ਜਦੋਂ ਅਟੈਕ ਹੋਏ ਨੇ ਸਾਡੀ ਕੌਮ ਤੇ ਪਿਛਲੇ ਦੌਰ 'ਚ? ਕੋਈ ਹੈਗਾ? ਸਰਦਾਰ ਕਪੂਰ ਸਿੰਘ ਹੀ ਬੱਬਰ ਸ਼ੇਰ ਹੁਣ ਤੱਕ ਦਿਖਿਆ ਜਿਹਨੇ ਸਾਰਾ ਲੀਕ ਕਰਤਾ ਸੀਗਾ ਕਿ ਉਹ ਜਰਾਇਮ ਪੇਸ਼ਾ ਕਹਿੰਦੇ ਆ ਤੁਹਾਨੂੰ, ਚਾਹੇ ਉਹਨੂੰ ਬਾਅਦ 'ਚ ਨੌਕਰੀ ਤੋਂ ਡਿਸਮਿਸ ਕਰਤਾ ਇਹਨਾਂ। ਇੱਧਰ ਆ ਹੁਣ 1950 ਤੋਂ ਹੁਣ ਤੱਕ ਕਿੰਨੇ ਕੁ ਸਿੱਖ ਨੇ ਜਿਨ੍ਹਾਂ ਨੇ ਲੱਤ ਲਾ ਕੇ ਕੌਮ ਦਾ ਪੱਖ ਰੱਖਿਆ ਹੋਵੇ ਤੇ ਕਿਹਾ ਹੋਵੇ ਵੀ ਅਸੀਂ ਇਹੋ ਜਿਹੇ ਸਿਸਟਮ ਦਾ ਹਿੱਸਾ ਕਿਉਂ ਬਣੀਏ। ਹਾਂ, ਸਿਮਰਨਜੀਤ ਸਿੰਘ ਮਾਨ ਹੈ, ਭਾਈ ਲਾਭ ਸਿੰਘ ਸਮੇਤ ਕੁਝ ਪੁਲਿਸ ਵਾਲੇ ਆ, ਕੁਝ ਹੋਰ ਨੇ। ਇਹ ਤਾਂ 84 ਮੌਕੇ ਵੀ ਇਸੇ ਸਿਸਟਮ ਦਾ ਹਿੱਸਾ ਬਣੇ ਰਹੇ। ਆ ਨਿਰਪਿੰਦਰ ਰਤਨ ਇੱਕ ਅਫਸਰ ਹੋਇਆ, ਉਹਦੀ ਮੈਂ ਕਿਤਾਬ ਲੈ ਕੇ ਆਇਆ ਜੂਨ 84। ਉਹਦੇ 'ਚ ਉਹਨੇ ਖੁੱਲ ਕੇ ਇਸ ਗੱਲ ਤੇ ਲਿਖਿਆ
ਕਿ ਕਿਵੇਂ ਸੈਕਟਰੀਏਟ ਦੇ ਵਿੱਚ ਜਿਹੜੇ ਸਿੱਖ ਅਫਸਰ ਸੀ ਉਹ ਨਾਲੇ ਤਾਂ ਚੂੰ ਚੂੰ ਜੀ ਕਰੀ ਜਾਣ ਤੇ ਨਾਲੇ ਜ਼ਰੂਰਤ ਨਾ ਪਵੇ ਦਰਬਾਰ ਸਾਹਿਬ ਤੇ ਹਮਲੇ ਤੋਂ ਬਾਅਦ ਵੀ ਕੁਝ ਗੁੱਸਾ ਰੋਸ ਦਿਖਾ ਸਕਣ। ਉਹਦੇ ਬਾਰੇ ਆਪਾਂ ਅਗਲੇ ਘੱਲੂ ਘਰ ਵਾਲੇ ਦਿਨਾਂ 'ਚ ਉਸ ਹਿੱਸੇ ਬਾਰੇ ਗੱਲ ਵੀ ਕਰਾਂਗੇ। ਪਰ ਜਿਹੜੇ ਆਪਾਂ ਨੂੰ ਮੱਤਾਂ ਦਿੰਦੇ ਰਹਿੰਦੇ ਨੇ ਕਿ ਆਪਾਂ ਨੂੰ ਕਈ ਤਾਂ ਇਹੋ ਜਿਹੇ ਸਾਧ ਬਾਬੇ ਤੇ ਕਈ ਆਪਦੇ ਆਪ ਨੂੰ ਬਾਹਲੇ ਜ਼ਿਆਦਾ ਅਕਲਮੰਦ ਸਮਝਣ ਵਾਲੇ ਧੜਾ ਧੜ ਲੱਗੇ ਹੋਏ ਨੇ ਵੀ ਸਿੱਖਾਂ ਦੇ ਮੁੰਡਿਆਂ ਨੂੰ ਪੰਪ ਪੁੰਪ ਮਾਰ ਕੇ ਫੌਜ ਵਿੱਚ IAS ਪੁਲਿਸ ਵਿੱਚ ਜਾਂ ਹੋਰਾਂ ਤੇ ਭਰਤੀ ਕਰਾਉਣਾ। ਆ ਪਿਛਲੇ ਦਿਨੀ ਇੱਕ ਅਦਾਰੇ ਦੀ ਬੜੀ ਉਹ ਉੱਤੇ ਲਿਖੀਆਂ ਹੋਈਆਂ ਗੁਰਬਾਣੀ ਦੀਆਂ ਲਾਈਨਾਂ ਧਰਮ ਦੀਆਂ ਗੱਲਾਂ ਵੀ ਲਓ ਜੀ ਇੰਨੇ ਬੱਚੇ ਅਸੀਂ ਦੇ ਤੇ ਉਹ ਫਲਾਨੇ ਸਿਸਟਮ ਦੇ ਵਿੱਚ ਹਿੱਸਾ। ਮੈਨੂੰ ਤਾਂ ਇਹ ਨੂਣ ਦੀ ਖੱਡ 'ਚ ਡਿੱਗ ਕੇ ਨੂਣ ਬਣ ਜਾਣ ਵਾਲੀ ਗੱਲ ਲੱਗਦੀ। ਇਸ ਮੌਕੇ ਜਿਹੜੇ ਸਿੱਖਾਂ ਦੇ ਘਰੇ ਜੰਮੇ ਹੋਏ ਧੜਾ ਧੜ ਉਹ ਸਿਸਟਮ ਦਾ ਹਿੱਸਾ ਬਣ ਕੇ ਸਿੱਖੀ ਦੀਆਂ ਜੜ੍ਹਾਂ ਪੱਟਣ 'ਚ ਲੱਗੇ ਹੋਏ ਨੇ ਤੇ ਖਾਸ ਤੌਰ ਤੇ ਪੰਥਕ ਸੋਚ ਵਾਲਿਆਂ ਦਾ ਨਗੰਦਾ ਕਸਾਉਣ ਲਈ ਇੰਡੀਆ ਦਾ ਡੀਪ ਸਟੇਟ ਦਾ ਡੋਰੂ ਵਜਾ ਰਹੇ ਨੇ। ਉਹਨਾਂ ਲੋਕਾਂ ਤੋਂ ਆਸ ਕਰਾਂਗੇ ਵੀ ਉਹ ਕੌਮ ਦੀ ਕੋਈ ਗੱਲ ਕਰ ਲੈਣ। ਖੈਰ ਗੱਲ ਇਹ ਆ ਕਿ ਨਾ ਤਾਂ ਕੌਮ ਮੇਰੇ ਸਿਰ ਤੇ ਖੜੀ ਆ ਨਾ ਕਿਸੇ ਹੋਰ ਦੇ ਸਿਰ ਤੇ ਖੜੀ ਹੈ। ਕਈਆਂ ਨੂੰ ਵਹਿਮ ਪੈ ਜਾਂਦਾ ਬਈ ਜੀ ਮੈਂ ਹੀ ਆ ਜਿਹੜਾ ਚੱਕੀ ਫਿਰਦਾ, ਜਿਵੇਂ ਟਟੀਰੀ ਕਹਿੰਦੀ ਹੁੰਦੀ ਆ ਨਾ ਵੀ ਮੈਂ ਅਸਮਾਨ ਥੱਲਿਆ ਹੋਇਆ ਨਹੀਂ ਤਾਂ ਡਿੱਗ ਪਵੇ। ਆਪਾਂ ਸਾਰੇ ਕੌਮ ਦੇ ਸੇਵਾਦਾਰ ਆ। ਇਸ ਕੌਮ ਨੇ ਇਸ ਧਰਮ ਨੇ ਸਾਨੂੰ ਬੰਦਿਆਂ ਵਾਲੀ ਜ਼ਿੰਦਗੀ ਬਖਸ਼ੀ ਹੈ। ਨਹੀਂ ਤਾਂ ਬ੍ਰਾਹਮਣਵਾਦ ਜਾਂ ਹਿੰਦੂ ਮਤ ਜਿੰਨਾ ਜ਼ਿਆਦਾ ਭੈੜਾ ਤੇ ਮਾੜਾ ਜਾਤ ਵਰਣ ਦੀਆਂ ਵੰਡਾਂ ਤਹਿਤ ਸਾਡੇ ਨਾਲ ਕੁੱਤੇ ਖਾਣੀ ਕਰਦਾ ਹੈ, ਉਹ ਸਾਰੇ ਕਾਸੇ ਤੋਂ ਖਹਿੜਾ ਛੁਡਾ ਕੇ ਸਾਨੂੰ ਜੋ ਸਤਿਕਾਰ ਬਖਸ਼ਿਆ ਇਹ ਸਾਡਾ ਫਰਜ਼ ਬਣਦਾ ਕਿ ਕੌਮ ਪ੍ਰਤੀ ਆਪਦੀ ਜ਼ਿੰਮੇਵਾਰੀ ਨਿਭਾਈਏ ਤੇ ਜਿੰਨੇ ਜੋਗੇ ਹੈਗੇ ਆ ਕੌਮ ਦੀ ਗੱਲ ਕਰਨੀ ਚਾਹੀਦੀ। ਜਿਹੜੇ ਲੰਡੂ ਬੰਦੇ ਬਹਾਨੇ ਲੱਭ ਲੱਭ ਕੇ ਨਾਲੇ ਤਾਂ ਆਪ ਚੱਡਿਆਂ 'ਚ ਪੂਛ ਲੈ ਕੇ ਭੱਜਦੇ ਆ ਤੇ ਨਾਲੇ ਦੁਸ਼ਮਣ ਦਾ ਕਿਲਾ ਮਜ਼ਬੂਤ ਕਰਨ ਲਈ ਉਧਰਲੇ ਪਾਸੇ ਭੁਗਤਦੇ ਆ, ਉਹ ਸਮਝਦੇ ਆ ਵੀ ਇਹਨਾਂ ਨੂੰ ਤਾਂ ਅਕਲ ਨਹੀਂ, ਪੰਥਕ ਲੋਕਾਂ ਨੂੰ ਖਾਲਿਸਤਾਨੀਆਂ ਨੂੰ ਤਾਂ ਅਕਲ ਨਹੀਂ, ਅਸੀਂ ਬੜੇ ਸਿਆਣੇ ਆ। ਇਹੋ ਜਿਹੇ ਸਿਆਣੇ ਭਾਰਤੀ ਇਤਿਹਾਸ ਵਿੱਚ ਵੀ ਬੜੇ ਹੋਏ ਨੇ ਜਿਨ੍ਹਾਂ ਨੂੰ ਇੰਡੀਆ ਗਦਾਰ ਮੰਨਦਾ। ਇਹੋ ਜਿਹੇ ਸਿਆਣੇ ਸਿੱਖ ਇਤਿਹਾਸ ਵਿੱਚ ਵੀ ਬੜੇ ਹੋਏ। ਪਰ ਇਹ ਜਿਹੜੇ ਇਹੋ ਜਿਹੇ ਸਿਆਣੇ ਹੁੰਦੇ ਆ ਹਰ ਕੌਮ 'ਚ ਹੁੰਦੇ ਆ, ਹਰ ਵੇਲੇ ਹੁੰਦੇ ਨੇ, ਪਰ ਇਹ ਟਾਊਟ ਹੁੰਦੇ ਨੇ, ਇਹ ਦੱਲੇ ਹੁੰਦੇ ਨੇ, ਇਹ ਆਪਦੀ ਕੌਮ ਦੇ ਮੁਖਬਰ ਹੁੰਦੇ ਨੇ ਤੇ ਇਹਨਾਂ ਗਦਾਰਾਂ ਨੂੰ ਇਤਿਹਾਸ ਵਿੱਚ ਕਦੇ ਸਤਿਕਾਰਿਆ ਨਹੀਂ ਜਾਂਦਾ। ਗਦਰ ਲਹਿਰ ਵਾਲੇ ਸਿੰਘਾਂ ਉਸ ਮੌਕੇ ਬਾਬਿਆਂ ਨੂੰ ਜਿਨ੍ਹਾਂ ਨੇ ਫੜਾਇਆ, ਜਿਨ੍ਹਾਂ ਨੇ ਮੁਖਬਰੀਆਂ ਕੀਤੀਆਂ, ਨਾਂ ਤਾਂ ਉਹਨਾਂ ਦਾ ਵੀ ਦੁਨੀਆ 'ਚ ਚੇਤੇ ਰਹਿਣਾ ਲੋਕਾਂ ਨੂੰ, ਪਰ ਰਹਿਣਾ ਕਿਹੜੇ ਅਰਥਾਂ 'ਚ। ਭਾਈ ਕਰਤਾਰ ਸਿੰਘ ਸਰਾਭਾ ਜਿਨ੍ਹਾਂ ਦੀ ਯਾਦ ਵਿੱਚ ਅੱਜ ਸਾਡੇ ਸੋਸ਼ਲ ਮੀਡੀਆ ਵਾਲੇ ਭਰਾ ਬੜੀ ਚਰਚਾ ਕਰ ਰਹੇ ਨੇ, ਜਨਮ ਦਿਹਾੜਾ ਹੈ। ਭਾਈ ਕਰਤਾਰ ਸਿੰਘ ਸਰਾਭੇ ਵਰਗੇ ਜਿਹੜੇ 19-20 ਸਾਲ ਦੀ ਉਮਰ ਤੱਕ ਸਾਰਾ ਪੰਥ ਦਾ, ਪੰਜਾਬ ਦਾ, ਕੌਮ ਦਾ ਜੋ ਕਰਨਾ ਸੀ ਆਜ਼ਾਦੀ ਦਾ, ਅਗਲੇ ਕਰਕੇ ਫਾਂਸੀ ਵੀ ਚੜ੍ਹ ਗਏ ਸੀ। ਇਹ ਹੁੰਦੀ ਆ ਪੰਥ ਨੂੰ, ਕੌਮ ਨੂੰ, ਆਪਦੀ ਧਰਤੀ ਨੂੰ, ਆਪਦੇ ਹੱਕਾਂ ਲਈ ਲੜਨ ਦੀ ਜ਼ਰੂਰਤ। ਇੱਥੇ ਸਾਡੇ ਵਰਗੇ 50-50, 70-70 ਸਾਲ ਦੇ ਤੁਰੇ ਫਿਰਦੇ ਆ, ਅੰਨ ਗੰਦਾ ਕਰਦੇ, ਪਰ ਸੱਚੇ ਪਾਤਸ਼ਾਹ ਦੀ ਜਿਹਨਾਂ ਤੇ ਕਿਰਪਾ ਹੁੰਦੀ ਆ ਉਹ ਫਿਰ ਇਉਂ ਆਪਣੇ ਫਰਜ਼ ਨਿਭਾ ਜਾਂਦੇ। ਹੁਣ ਇੱਕ ਗੱਲ ਬੜੀ ਜ਼ਰੂਰੀ ਕਰਨ ਵਾਲੀ ਆ, ਜਿਹੜੀ ਮੈਂ ਗੱਲ ਬਾਰ-ਬਾਰ ਕਹਿ ਰਿਹਾ ਕਿ ਕਿਵੇਂ ਕੀ ਕੀਤਾ ਜਾ ਰਿਹਾ ਆਪਣੀ ਕੌਮ ਨਾਲ। ਖਾਲਸਾ ਕਾਲਜ ਆ ਇੱਥੇ ਨਾਲ ਆਪਣੇ, ਖਾਲਸਾ ਕਾਲਜ ਦੇ ਵਿੱਚ ਪੇਪਰ ਹੋਇਆ ਪਿਛਲੇ ਦਿਨੀ ਇੱਕ। ਉਸ ਪੇਪਰ ਦੇ ਵਿੱਚ ਸਿੱਖ ਧਰਮ ਬਾਰੇ ਸਵਾਲ ਆਏ ਔਰ ਇਹ ਖਾਲਸਾ ਕਾਲਜ ਕੋਈ ਇਹੋ ਜਿਹਾ ਅਦਾਰਾ ਨਹੀਂ ਜਿਹਦੀ ਗੱਲ ਉਹੀ ਜੇ ਕਹੀ ਜਾਵੇ। ਇਹਨੇ ਸਿੱਖ ਇਤਿਹਾਸ ਵਿੱਚ ਬਹੁਤ ਵੱਡਾ ਰੋਲ ਪਲੇ ਕੀਤਾ ਹੈ। ਇੱਥੋਂ ਸਾਡੇ ਮੌਜੂਦਾ ਸੰਘਰਸ਼ ਦੀਆਂ ਜੜ੍ਹਾਂ ਭਾਈ ਅਮਰੀਕ ਸਿੰਘ ਹੁਣੀ ਵੀ ਇੱਥੇ ਪੜ੍ਹਦੇ ਰਹੇ ਆ ਤੇ ਇੱਥੋਂ ਸਿੱਖ ਸੰਘਰਸ਼ ਨੂੰ ਬਹੁਤ ਭਰਵੀਂ ਹਮਾਇਤ, ਕਿਉਂਕਿ ਇਹ ਅਦਾਰੇ 100 ਸਾਲ ਪਹਿਲਾਂ, 125 ਸਾਲ ਪਹਿਲਾਂ ਕੌਮ ਨੇ ਉਸ ਮੌਕੇ ਸਿਰਜੇ ਆ। ਖਾਲਸਾ ਕਾਲਜ, ਚੀਫ ਖਾਲਸਾ ਦੀਵਾਨ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ,
ਇਹ ਸੰਸਥਾਵਾਂ ਐਵੇਂ ਕਿਵੇਂ ਨਹੀਂ ਹੈਗੀਆਂ, ਇਹਨਾਂ ਦੇ ਮਗਰ ਸਾਡਾ ਬਹੁਤ ਵੱਡਾ ਫਲਸਫਾ ਖੜਾ। ਸੋ ਜਿਹੜਾ ਖਾਲਸਾ ਕਾਲਜ ਅੰਮ੍ਰਿਤਸਰ ਹੈ, ਇੱਥੇ ਜਿਹੜਾ ਪੇਪਰ ਲਿਆ ਗਿਆ ਬੱਚਿਆਂ ਨੂੰ, ਨਿਆਣਿਆਂ ਨੇ, ਬੱਚਿਆਂ ਨੇ, ਸਟੂਡੈਂਟਸ ਨੇ ਉਦੋਂ ਰੌਲਾ ਪਾਤਾ। ਹੁਣ ਉਹ ਕਹਿੰਦੇ ਨੇ ਕਿ ਅਸੀਂ ਜੀ ਇਹ ਤਾਂ ਉਦੋਂ ਹੀ ਲੈ ਲਿਆ ਸੀ ਵਾਪਸ। ਉਹ ਚ ਲਿਖਿਆ ਕੀ ਹੋਇਆ ਬਈ ਜੀ, ਜਿਹੜਾ ਪੰਜਵੇਂ ਪਾਤਸ਼ਾਹ ਨੂੰ ਫਾਂਸੀ ਕਿਉਂ ਹੋਈ, ਨੌਵੇਂ ਪਾਤਸ਼ਾਹ ਨੂੰ ਫਾਂਸੀ ਕਿਉਂ ਹੋਈ। ਹੁਣ ਫਾਂਸੀ ਤਾਂ ਨਾ ਪੰਜਵੇਂ ਪਾਤਸ਼ਾਹ ਨੂੰ ਹੋਈ ਆ, ਨਾ ਨੌਵੇਂ ਪਾਤਸ਼ਾਹ ਨੂੰ ਹੋਈ। ਉਹਨਾਂ ਦੀਆਂ ਸ਼ਹਾਦਤਾਂ ਜ਼ਰੂਰ ਹੋਈਆਂ ਨੇ, ਪਰ ਸ਼ਹਾਦਤਾਂ ਵੀ ਕੋਈ ਫਾਂਸੀ ਨਹੀਂ ਸੀ। ਹੁਣ ਇਹ ਜਦੋਂ ਮੇਰੇ ਨਾਲ ਵੀ ਗੱਲ ਹੋਈ ਪ੍ਰਿੰਸੀਪਲ ਆਤਮਾ ਸਿੰਘ ਦੀ, ਹੋਰਾਂ ਨੇ ਵੀ ਇਤਰਾਜ਼ ਪ੍ਰਗਟ ਕੀਤਾ ਜਦੋਂ ਸੋਸ਼ਲ ਮੀਡੀਆ ਤੇ ਉਹ ਕੁਐਸਚਨ ਪੇਪਰ ਦੇਖਿਆ। ਉਹ ਕਹਿੰਦੇ ਜੀ ਹਾਲਾਂਕਿ ਉਹ ਸਿੱਖ ਹੀ ਹੈ, ਉਹ ਮੈਨੂੰ ਕਲੀਅਰ ਨਹੀਂ ਵੀ ਉਹ ਕੁੜੀ ਆ ਕਿ ਮੁੰਡਾ ਜਿਹਨੇ ਇਹ ਬਣਾਇਆ ਪੇਪਰ, ਪਰ ਕਹਿੰਦੇ ਵੀ ਸਾਡੇ ਕਾਲਜ ਵਿੱਚ ਤਾਂ ਲਾਸਟ ਸਕਿੰਟ ਦੇ ਪੇਪਰ, ਕੁਐਸਚਨ ਪੇਪਰ ਖੁੱਲਣਾ ਸੀ, ਤੇ ਜਦੋਂ ਦੇਖਿਆ ਸਾਨੂੰ ਤਾਂ ਬੜਾ ਇਹਦਾ ਹੋਇਆ, ਤੇ ਅਸੀਂ ਇਹਦੇ ਖਿਲਾਫ ਮਿਸਾਲੀ ਕਾਰਵਾਈ ਆ ਜਿਹੜੀ ਉਹ ਕਰਨ ਲਈ ਜਿਹੜਾ ਹੈਗਾ ਯਤਨਸ਼ੀਲ ਆ। ਪਰ ਇਹ ਅਜੇ ਗੱਲ ਕਿਸੇ ਕੰਢੇ ਬੰਨੇ ਲੱਗੀ ਨਹੀਂ। ਚਲੋ ਰਾਤ ਵੀ, ਕੱਲ ਵੀ ਗੱਲ ਹੋਈ, ਉਹਨਾਂ ਨੇ ਪ੍ਰੈਸ ਨੋਟ ਵੀ ਦਿੱਤਾ ਖਾਲਸਾ ਕਾਲਜ ਅੰਮ੍ਰਿਤਸਰ ਦੇ ਵੱਲੋਂ। ਮੈਂ ਹੈਰਾਨ ਇਸ ਗੱਲ ਤੇ ਆ, ਮੈਨੂੰ ਕਿਉਂਕਿ ਬੰਦੇ ਨੂੰ ਮਿਸਾਲ ਸਭ ਤੋਂ ਪਹਿਲਾਂ ਆਪਦੇ ਆਪ ਤੇ ਆਉਂਦੀ ਹੈ। ਅਸੀਂ ਆਮ ਸੁਧਾਰਨ ਜੇ ਬਿਲਕੁਲ ਜਾਣੀ ਕਿ ਹੇਠਲਾ ਦਰਜਾ ਜਿਹੜਾ ਸਮਾਜ ਵਿੱਚ ਹੁੰਦਾ, ਉਹਨਾਂ ਪਰਿਵਾਰਾਂ 'ਚ ਜੰਮੇ, ਕੱਚੇ ਘਰਾਂ 'ਚ ਜੰਮੇ, ਤੇ ਸਾਨੂੰ ਆਪਦੇ ਗੁਰੂ ਸਾਹਿਬਾਨ ਦਾ ਜਾਂ ਇਤਿਹਾਸ ਦਾ ਜਾਣਨ ਦਾ ਚਸਕਾ, ਕੋਈ ਕਿਤੇ ਗਲਤ ਗੱਲ ਨਾ ਕੋਈ ਹੋ ਜੇ, ਸਹੀ ਗੱਲ ਲੱਭਣ ਦਾ ਚਸਕਾ ਇੰਨਾ ਜ਼ਿਆਦਾ ਹੋਣਾ ਚਾਹੀਦਾ ਸਾਰਿਆਂ ਨੂੰ। ਕਿ ਜੇ ਖਾਲਸਾ ਕਾਲਜ ਦੇ ਵਿੱਚ ਇਹ ਆਪਦੇ ਆਪ ਨੂੰ ਪ੍ਰੋਫੈਸਰ ਕਹਾਉਂਦੇ ਆ ਜਿਨ੍ਹਾਂ ਨੇ ਜੀ ਇਹ ਪੇਪਰ ਬਣਾਏ, ਇਹ ਨਾ ਆਰਐਸਐਸ ਦੇ ਨੇ, ਆਰਐਸਐਸ ਦੇ ਨਹੀਂ ਹੈਗੇ ਪ੍ਰੋਫੈਸਰ ਸਾਹਿਬ ਜਿਨ੍ਹਾਂ ਨੇ ਇਹ ਕਰਤੂਤ ਕੀਤੀ, ਪਰ ਉਹਨਾਂ ਨੂੰ ਇਸ ਗੱਲ ਨੂੰ 5-6 ਦਿਨ ਹੋ ਗਏ, ਕੋਈ ਸ਼ਰਮ ਹਿਆ ਨਹੀਂ। ਕਿਉਂ? ਕਿਉਂਕਿ ਪੜ੍ਹੇ ਲਿਖੇ ਬੰਦੇ ਨੂੰ ਇੱਕ ਨਾ ਹੰਕਾਰ ਹੋ ਜਾਂਦਾ ਕਿ ਮੈਂ ਕਿਤੇ ਗਲਤ ਹੋ ਸਕਦਾ, ਜਦੋਂ ਕਿ ਸਾਨੂੰ ਤਾਂ ਸਾਡਾ ਧਰਮ, ਇਹ ਗੁਰੂ ਪਾਤਸ਼ਾਹ ਮੱਤ ਦਿੰਦੇ ਨੇ ਕਿ ਭਾਈ ਹਰ ਵੇਲੇ ਆਪਾਂ ਭਲਾ ਜੀ ਭੁੱਲਾ ਜੀ ਵਾਲੀ ਗੱਲ, ਵੀ ਆਪਾਂ ਪਤਾ ਨਹੀਂ ਕਦੋਂ ਕਿਹੜੀ ਗੱਲ 'ਚ ਗਲਤ ਹੋ ਜਾਈਏ। ਮਨੁੱਖ ਵਾਂ, ਇਨਸਾਨ ਆ, ਫਿਤਰਤ ਦਾ ਬੰਦੇ ਤੋਂ ਕੁਝ ਵੀ ਗਲਤ ਹੋ ਜਾਂਦਾ। ਸੋ ਹੰਕਾਰੀ ਹੋਈ ਫਿਤਰਤ ਦੇ ਵਿੱਚੋਂ ਉਸ ਬੰਦੇ ਨੇ ਅਜੇ ਤੱਕ ਨਾ ਮਾਫੀ ਮੰਗੀ ਆ, ਨਾ ਉਹਨੂੰ ਕੋਈ ਸ਼ਰਮ ਹੈ। ਔਰ ਇਹ ਇਕੱਲੇ ਇੱਕ ਕਾਲਜ ਦੀ ਗੱਲ ਨਹੀਂ, ਜਿੰਨਾ ਸਾਡਾ ਵਿਦਿਅਕ ਸਿਸਟਮ ਹੈ, ਖਾਸ ਤੌਰ ਤੇ ਜਿਹੜੇ ਸਾਡੇ ਖਾਲਸਾ ਕਾਲਜ ਜਾਂ ਹੋਰ ਆ, ਉੱਥੇ ਤਾਂ ਇੰਨਾ ਗੰਦ ਪੈ ਚੁੱਕਿਆ। ਆਪਾਂ ਆਰਐਸਐਸ ਨੂੰ ਤਾਂ ਮਿੰਟ 'ਚ ਦੀ ਟਾਰਗੇਟ ਕਰ ਲਾਂਗੇ, ਆਰਐਸਐਸ ਜਾਂ ਕ੍ਰਿਸਚੀਅਨ ਈਸਾਈਆਂ ਦੇ ਜਿਹੜੇ ਅਦਾਰੇ ਨੇ, ਜਾਂ ਹਿੰਦੂ ਤਵੀਆਂ ਦੇ ਅਦਾਰੇ ਨੇ, ਵਿਦਿਅਕ ਅਦਾਰੇ ਆਪਾਂ ਕਵਾਂਗੇ ਜਾਣ ਕੇ ਕਰਦੇ ਆ, ਪਰ ਆ ਜਿਹੜੇ ਸਿੱਖ ਕਰੀ ਜਾਂਦੇ ਇਹਨੂੰ ਕਿਹੜੇ ਖੁੱਟ ਸਿੱਟੀਏ। ਔਰ ਇਸ ਮੌਕੇ ਬਹੁਤੇ ਜਿਹੜੇ ਸਿੱਖਾਂ ਦੇ ਘਰੇ ਜੰਮੇ ਹੋਏ ਪ੍ਰੋਫੈਸਰ ਮਾਸਟਰ ਜੀ, ਇੰਨਾ ਗੰਦਾ ਕੰਮ ਹੋ ਚੁੱਕਿਆ ਵੀ ਕੋਈ ਸ਼ਰਮ ਹਿਆ ਨਹੀਂ ਮੰਨਦੇ ਕਿ ਅਸੀਂ ਕੀ ਕਰ ਰਹੇ ਹਾਂ। ਮੈਨੂੰ ਜਦੋਂ ਮੈਂ ਆਤਮਾ ਸਿੰਘ ਜੀ ਨਾਲ ਖਾਲਸਾ ਕਾਲਜ ਦੇ ਪ੍ਰਿੰਸੀਪਲ ਸਾਹਿਬ ਨਾਲ ਗੱਲ ਕਰ ਰਿਹਾ ਸੀ, ਉਹਨਾਂ ਨੂੰ ਮੈਂ ਗੱਲ ਕਹੀ ਸੀ, ਮੈਂ ਕਿਹਾ ਜੀ ਜਦੋਂ 1997 ਚ ਸਰਕਾਰ ਬਣੀ ਆ ਅਕਾਲੀ ਭਾਜਪਾ, ਬਾਹਮਣਾ ਨੇ ਕਿਤਾਬਾਂ ਲਵਾਈਆਂ ਆਪਦੇ ਹਿਸਾਬ ਨਾਲ, ਤੋਤਾ ਸਿਉ ਹੁੰਦਾ ਸੀ ਉਹ ਵਿਹਲੜ ਜਿਹਾ, ਅਨਪੜ੍ਹ ਜਿਹਾ, ਨਾ ਕਿਸੇ ਗੱਲ ਦਾ ਪਤਾ ਨਾ ਵਾਸਤਾ, ਐਵੇਂ ਜਥੇਦਾਰ ਲਾਤੇ ਵਿਦਿਆ ਮੰਤਰੀ ਉੱਥੇ, ਉਹਨੇ ਅੰਗਰੇਜ਼ੀ ਵੀ ਲਾਗੂ ਕੀਤੀ ਸੀ ਉਦੋਂ। ਖੈਰ ਉਹ ਜਿਹੜੀ ਕਿਤਾਬ ਲਵਾਈ +2 ਦੀ ਹਿਸਟਰੀ ਆਫ ਪੰਜਾਬ, ਉਹ ਚ ਸਾਡੇ ਆਮ ਬੰਦਾ ਤਾਂ ਦੇਖ ਕੇ ਵੀ ਲੈ ਬਈ 10 ਗੁਰੂਆਂ ਦਾ ਇਤਿਹਾਸ ਪੜਾਉਣ ਲੱਗਿਆ ਅਕਾਲੀ ਦਲ ਦੀ ਸਰਕਾਰ ਮੌਕੇ। ਪਰ 1997-98 ਤੋਂ ਜਦੋਂ ਤੋਂ ਉਹ ਕਿਤਾਬ ਦੀਆਂ ਗੱਲਾਂ ਸਾਹਮਣੇ ਆਈਆਂ, ਆ ਕੈਪਟਨ ਦੇ ਰਾਜ ਵਿੱਚ ਆ ਕੇ ਉਹ ਕਿਤਾਬ ਵਾਪਸ ਹੋਈ ਆ, ਜਦੋਂ ਧਰਨਾ ਲਾਇਆ ਸਿੱਖਾਂ ਨੇ, ਪਿੱਟ ਕੇ ਮਰ ਗਏ। ਇਹਨਾਂ ਲੰਡੂ ਅਕਾਲੀਆਂ ਨੇ ਕਦੇ ਨਹੀਂ ਸੁਣਿਆ ਵੀ ਇਹਦੇ 'ਚ ਯਾਰ ਇੰਨੀਆਂ ਭੈੜੀਆਂ ਗੱਲਾਂ, ਗੁਰੂ ਪਾਤਸ਼ਾਹ ਦੀ ਇੰਨੀ ਬੇਅਦਬੀ, 10 ਗੁਰੂ ਸਾਹਿਬਾਨ ਦੇ ਖਿਲਾਫ ਰੱਜ ਕੇ ਕਰਤੂਤਾਂ ਉਹਦੇ 'ਚ ਮਾੜੀਆਂ ਲਿਖੀਆਂ ਹੋਈਆਂ ਸੀ। ਜਿਹੜੀ ਆ ਮੈਂ ਇੱਥੇ ਰੱਖੀਆਂ ਹੋਈਆਂ ਨੇ, ਜਿਹੜੇ ਇੱਥੇ ਕਈ ਆਉਂਦੇ ਹੁੰਦੇ ਆ ਖੱਬੀ ਖਾਨ ਮੂਹਰੇ ਰੱਖੀ ਦੇ ਨੇਗੀਆਂ ਵੀ ਆਹ ਅਕਾਲੀ ਦਲ ਵਾ ਜਿਹੜਾ ਤੁਸੀਂ ਕਹਿੰਦੇ ਹੋ ਜੀ ਇਹ ਖੇਤਰੀ ਪਾਰਟੀ ਆ, ਸੁਖਬੀਰ ਉਹਨਾਂ ਦਾ, ਆਪਾਂ ਐ ਨਹੀਂ ਕਰਨਾ ਚਾਹੀਦਾ। ਜਿੰਨਾ ਗੰਦ ਇਹਨਾਂ ਨੇ ਪਾਇਆ ਨੀਲੀ ਪੱਗ ਬੰਨ ਕੇ, ਸਿੱਖੀ ਦੇ ਮੱਸੇ ਰੰਗੜਾਂ ਨਾਲੋਂ ਵੀ ਮਾੜੇ ਹਾਲ ਨੇ।
ਸੋ ਜਦੋਂ ਕੌਮਾਂ ਦਾ ਇਤਿਹਾਸ ਬਦਲਿਆ ਜਾ ਰਿਹਾ ਹੋਵੇ, ਕੌਮਾਂ ਦੀਆਂ ਹਰ ਥਾਂ ਤੋਂ ਤੁਹਾਡੀ ਨਿਸ਼ਾਨੀਆਂ ਮਿਟੀਆਂ ਜਾ ਰਹੀਆਂ ਹੋਣ, ਨਵੀਆਂ ਚੀਜ਼ਾਂ ਚੇਪੀਆਂ ਜਾ ਰਹੀਆਂ ਹੋਣ, ਤੇ ਤੁਹਾਨੂੰ ਭੁਲਾਇਆ ਜਾ ਰਿਹਾ ਹੋਵੇ ਕਿ ਲਖਪਤ ਰਾਏ ਕੌਣ ਸੀ, ਮੈਂ ਕਹਿੰਦਾ ਕਿ ਉਦੋਂ ਸਾਰੀ ਕੌਮ ਇਕਜੁੱਟ ਸੀ। ਤੇ ਜੇ ਉਹ ਭੁੱਲ ਗਏ, ਅੱਜ ਕਿਸੇ ਕਿਸੇ ਨੂੰ ਚੇਤੇ ਆ ਇੰਦਰਾ ਗਾਂਧੀ, ਮਾਫ ਕਰਨਾ ਇੰਦਰਾ ਗਾਂਧੀ, ਇਹਦੇ ਹੱਕ 'ਚ ਤਾਂ ਹੁਣੇ ਪਹਿਲੇ ਦਿਨ ਤੋਂ ਹੀ ਪੜ੍ਹਦੇ ਹੁੰਦੇ ਆ ਕਿਤਾਬਾਂ 'ਚ ਵੀ ਕਾਂਗਰਸ ਦੇ ਕੁਝ ਹਰਾਮਖੋਰ MLA MP ਲੀਡਰ ਪੰਜਾਬ 'ਚੋਂ ਗਏ ਸੀ ਬਾਅਦ ਵਿੱਚ ਵੀ ਇੰਦਰਾ ਗਾਂਧੀ ਗਏ, ਤੂੰ ਤਾਂ ਬਹੁਤ ਵਧੀਆ ਕੀਤਾ, ਪੰਜਾਬ 'ਚ ਤਾਂ ਖੁਸ਼ ਹੀ ਬੜਿਆ ਲੋਕ, ਜਿਹੜਾ ਤੂੰ ਭਿੰਡਰਾਲੇ ਸੰਤਾਂ ਨੂੰ ਤੇ ਹੋਰ ਸਿੱਖਾਂ ਨੂੰ ਉੱਥੇ ਮਾਰ ਛੱਡੇ। ਆਹ ਸਿੱਖ ਹਰਾਮਖੋਰ ਨੇ ਸਾਡੀ ਕੌਮ 'ਚ। ਤੋ ਜਿਹੜੇ ਸਿੱਖਾਂ ਦੇ ਵਿੱਚ ਇਹੋ ਜਿਹਾ ਇੱਕ ਪੂਰੀ ਵਰਗ ਹੀ ਪੈਦਾ ਹੋ ਗਿਆ, ਜਿਹੜੇ ਹਮੇਸ਼ਾ ਕੌਮ ਦੇ, ਪੰਜਾਬ ਦੇ, ਸਿੱਖੀ ਦੇ ਤੇ ਸਿੱਖਾਂ ਦੇ ਉਲਟ ਭੁਗਤਦੇ ਨੇ, ਤੇ ਸਭ ਤੋਂ ਮੂਹਰੇ ਹੋ ਕੇ ਕਹਿੰਦੇ ਸਭ ਤੋਂ ਚੰਗੇ ਤੇ ਸਭ ਤੋਂ ਵਧੀਆ ਸਿੱਖ ਅਸੀਂ ਹਾਂ। ਇਸ ਕੈਟਾਗਰੀ ਦੇ ਵਿੱਚ ਕਾਂਗਰਸੀ ਸਿੱਖ, ਕਾਮਰੇਡ ਸਿੱਖ ਤੇ ਲੱਲੜ ਪੱਲੜ ਸਿੱਖਾਂ ਦੀ ਗੱਲ ਛੱਡੋ, ਭਾਜਪਾ ਵਾਲੇ ਸਿੱਖਾਂ ਦੀ, ਸਭ ਤੋਂ ਚੌਧਰੀ ਇੱਕ ਨੰਬਰ ਤੇ ਬਾਦਲ ਧੜੇ ਵਾਲੇ ਸਿੱਖ ਨੇ। ਤੇ ਸਭ ਤੋਂ ਸ਼ਰਮਨਾਕ ਗੱਲ ਇਹ ਆ ਕਿ ਸਾਡੇ ਲਈ ਪ੍ਰੇਰਨਾ ਦਾ ਸਰੋਤ ਹੁੰਦੀ ਸੀ ਫੈਡਰੇਸ਼ਨ ਭਾਈ ਅਮਰੀਕ ਸਿੰਘ ਵਾਲੀ, ਤੇ ਭਾਈ ਅਮਰੀਕ ਸਿੰਘ ਵਾਲੇ ਫੈਡਰੇਸ਼ਨ ਦੇ ਸਾਥੀ ਰਹੇ ਮਹਿਤੇ, ਚਾਵਲੇ, ਬਲਟੋਹੇ ਤੇ ਹੋਰ, ਇਹ ਸਾਰੇ ਇਸ ਬਾਦਲ ਧੜੇ ਦੇ ਨਾਲ ਨੇ। ਇਹਨਾਂ ਨੇ ਕਦੇ ਸ਼ਰਮ ਨਹੀਂ ਮੰਨੀ ਕਿ ਯਾਰ ਅਸੀਂ ਇਸ ਧੜੇ 'ਚ, ਅਕਾਲੀ ਦਲ ਦੇ 'ਚ ਘੱਟੋ ਘੱਟ ਸਿੱਖੀ ਅਤੇ ਸਿੱਖਾਂ ਦੇ ਖਿਲਾਫ ਜੋ ਲਿਟਰੇਚਰ ਆ ਰਿਹਾ, ਜੋ ਗਲਤ ਬਿਆਨੀਆਂ ਆ ਰਹੀਆਂ, ਇਹਦੇ ਖਿਲਾਫ ਤਾਂ ਅਸੀਂ ਆਪਦੀ ਜ਼ਿੰਮੇਵਾਰੀ ਨਿਭਾ ਦਿਆ ਕਰੀਏ। ਸੋ ਜਦੋਂ ਕਿਸੇ ਕੌਮ ਦੇ ਉੱਤੇ ਇਹੋ ਜਿਹੇ ਮਾੜੇ ਦਿਨ ਹੋਣ, ਉਦੋਂ ਸਭ ਤੋਂ ਪਹਿਲੀ ਗੱਲ ਕੌਮ 'ਚ ਇਹ ਹੋਣੀ ਚਾਹੀਦੀ ਆ ਕਿ ਜਿਹੜੇ ਰੜਕ ਵਾਲੇ, ਅਣਖ ਵਾਲੇ, ਗੈਰਤ ਵਾਲੇ ਸਿੱਖ ਨੇ, ਜਿਹੜੇ ਪੰਥ ਲਈ, ਪੰਜਾਬ ਲਈ, ਆਪਦੇ ਹੱਕਾਂ ਦੇ ਲਈ ਲੜਨ ਮਰਨ ਦੀ ਹਿੰਮਤ ਰੱਖਦੇ, ਉਹਨਾਂ ਦਾ ਹਮੇਸ਼ਾ ਸਾਥ ਦਿੱਤਾ ਜਾਵੇ। ਸਾਥ ਦੇਣ ਦੇ ਲਈ ਇਹ ਨਹੀਂ ਕੋਈ ਕਹਿੰਦਾ ਵੀ ਤੁਸੀਂ ਉਹਨਾਂ ਵਾਂਗੂ ਹਥਿਆਰ ਚੱਕ ਲਓ ਜਾਂ ਜੀ ਉਹਨਾਂ ਵਾਂਗੂ ਤੁਸੀਂ ਕੁਝ ਲਿਖੋ ਬੋਲੋ। ਬਸ ਜਿਵੇਂ ਭਾਜੀ ਗਜਿੰਦਰ ਸਿੰਘ, ਜਦੋਂ ਉਹਨਾਂ ਨੇ ਕੋਈ ਗੱਲ ਲਿਖਣੀ ਬੜੀ ਕਮਾਲ ਦੀ, ਕਹਿੰਦੇ ਵੀ ਜਦੋਂ ਅਸੀਂ ਸੰਘਰਸ਼ ਸ਼ੁਰੂ ਕੀਤਾ ਹੈ ਤੇ ਅਸੀਂ ਆਪਦੇ ਤਰੀਕੇ ਨਾਲ, ਬਹੁਤ ਘੱਟ ਗਿਣਤੀ 'ਚ ਸੀ, ਮੈਨੂੰ ਵੀ ਭਾਜੀ ਨੇ ਜਦੋਂ ਮੈਂ ਮਿਲਿਆ ਸੀ ਲਾਹੌਰ, ਕਹਿੰਦੇ ਅਸੀਂ ਤੁਹਾਡੇ ਅੱਜ ਤਾਂ ਵੇਲੇ ਬਹੁਤ ਨੇ, ਅੱਜ ਤਾਂ ਖਾਲਿਸਤਾਨ ਦੀ ਗੱਲ ਬਹੁਤ ਵੱਡੇ ਲੈਵਲ ਤੇ ਹੋ ਰਹੀ ਹੈ। ਜਦੋਂ ਅਸੀਂ ਸੀ ਸਾਨੂੰ ਲੋਕ ਪਾਗਲ ਕਹਿੰਦੇ ਹੁੰਦੇ ਸੀ, ਕਮਲੇ ਆ ਕਹਿੰਦੇ ਐਵੇਂ ਤੁਰੇ ਫਿਰਦੇ, ਇਹਨਾਂ ਨੂੰ ਕੌਣ ਪੁੱਛਦਾ। ਤੇ ਜਦੋਂ ਭਾਜੀ ਕਹਿੰਦੇ, ਇੱਕ ਮਿੱਤਰ ਸੀ ਸਾਡੇ ਸ਼ੁਭ ਚਿੰਤਕ, ਉਹ ਕਹਿੰਦੇ ਗਜਿੰਦਰ ਸਿਆ, ਜਦੋਂ ਤੁਸੀਂ ਕੋਈ ਧਰਨਾ ਮੁਜ਼ਾਹਰਾ ਕੋਈ ਸਟੇਟ ਦੇ ਖਿਲਾਫ ਐਕਟ ਕਰ ਰਹੇ ਹੁੰਦੇ ਹੋ, ਜਿਹੜਾ ਬੰਦਾ ਸੜਕ ਦੇ ਦੂਜੇ ਪਾਸੇ ਰੋਟੀ ਵਾਲਾ ਡੱਬਾ ਟੰਗਿਆ ਹੋਇਆ ਕੰਮ ਤੇ ਜਾ ਰਿਹਾ ਜਾਂ ਆ ਰਿਹਾ, ਉਹ ਖੜ ਗਿਆ 2 ਮਿੰਟ, ਤੁਹਾਡੇ ਵੱਲ ਦੇਖ ਕੇ ਪਿਆਰ ਨਾਲ ਹੱਸਿਆ ਤੇ ਅੱਗੇ ਚਲੇ ਗਿਆ, ਉਹ ਵੀ ਤੁਹਾਡਾ ਵਾ, ਉਹ ਵੀ ਤੁਹਾਡਾ ਵਾ। ਕਿਵੇਂ? ਕਿਉਂਕਿ ਉਹਦੀਆਂ ਮਜਬੂਰੀਆਂ ਨੇ ਕਿ ਉਹ ਤੁਹਾਡੇ ਨਾਲ ਆ ਕੇ ਧਰਨੇ 'ਚ ਬੈਠ ਨਹੀਂ ਸਕਦਾ, ਉਹ ਤੁਹਾਡੇ ਵਾਂਗ ਸੰਘਰਸ਼ ਵਿੱਚ ਕੋਈ ਜ਼ਿੰਮੇਵਾਰੀ ਨਹੀਂ ਨਿਭਾ ਸਕਦਾ, ਪਰ ਹੈ ਉਹ ਵੀ ਨਾਲ ਆ ਤੁਹਾਡੇ। ਤੋ ਜਿਹਨੇ ਨਾਲ ਭੁਗਤਣਾ ਹੁੰਦਾ, ਉਹਦੇ ਕੋਲੇ ਕਰੋੜਾਂ ਉਹਦੇ ਕੋਲੇ ਪੱਜ ਹੁੰਦੇ ਆ ਨਾਲ ਭੁਗਤਣ, ਤੇ ਜਿਹਨੇ ਖਿਲਾਫ ਭੁਗਤਣਾ ਹੋਵੇ, ਉਹ ਫਿਰ ਨਾਲ ਹੁੰਦਾ ਹੋਇਆ ਵੀ ਪਿੱਠ ਵਿੱਚ ਛੁਰਾ ਮਾਰ ਜਾਂਦਾ। 1984 ਤੋਂ ਬਾਅਦ ਇੱਕ ਵਕਤ ਆਇਆ ਸੀ ਜਦੋਂ ਹਰ ਘਰ ਦਾ ਦਰਵਾਜ਼ਾ ਖੁੱਲ੍ਹਾ ਸੀ, ਤੇ ਰੋਟੀ ਘਰੋਂ ਨਾ, ਜਦੋਂ ਰੋਟੀ ਬਣਾਉਣੀ ਸ਼ਾਮ ਨੂੰ, ਕਈ ਵਾਰੀ ਪਾਣੀ ਦੀ ਵਾਰੀ ਹੋਣੀ, ਤਾਂ ਪਿੰਡ 'ਚ ਮਾਈਆਂ ਨੇ ਕਹਿਣਾ ਦੁੱਧ ਦਾ ਡੋਲੂ ਲੈ ਜਾਓ ਨਾਲ, ਕੋਈ ਆ ਜਾਂਦਾ ਹੁੰਦਾ ਰਾਤ ਨੂੰ ਲੰਘਦਾ ਕਰਦਾ ਨੌਜਵਾਨ, ਰੋਟੀਆਂ 4-10 ਵੱਧ ਭੇਜ ਦੋ, ਕੋਈ ਪਤਾ ਨਹੀਂ ਕਿਸੇ ਮਾਂ ਦਾ ਪੁੱਤ ਇਸ ਚੱਕਰ ਦੇ ਵਿੱਚ ਜੋ ਇਸ ਮੌਕੇ ਕੌਮ ਦਾ ਚੱਲ ਰਿਹਾ, ਖੇਤ ਆ ਜੇ, ਭੁੱਖਾ ਨਾ ਮੁੜ ਜੇ। ਸੋ ਪੰਜਾਬ ਨੇ, ਪੰਥ ਨੇ ਇਹੋ ਜਿਹਾ ਵਕਤ ਦੇਖਿਆ ਹੋਇਆ ਜਦੋਂ ਪੂਰੀ ਕੌਮ ਇਕਜੁੱਟ ਸੀ। ਜਿਉਂ-ਜਿਉਂ ਉਹਦੀ ਸੱਟ ਦਾ, ਉਹ ਜਿਉਂ-ਜਿਉਂ ਵਕਤ ਦੂਰ ਹੁੰਦਾ ਗਿਆ, ਸਾਡੇ 'ਚ ਗੰਦ ਫਿਰ ਆ ਗਿਆ। 97 ਵਾਲੀਆਂ ਇਲੈਕਸ਼ਨਾਂ ਤੋਂ ਬਾਅਦ ਤਾਂ ਵੋਟਾਂ ਦੇ ਚੱਕਰ 'ਚ ਅਸੀਂ ਇਹੋ ਜਿਹਾ ਉਲਝੇ, ਹੁਣ ਤਾਂ ਹਰੇਕ ਨੂੰ ਲੱਗਦਾ ਵੀ MLA MP ਬਣ ਕੇ ਹੀ ਕੌਮ ਦਾ ਫਾਇਦਾ ਹੋਊਗਾ। ਸਾਡੇ ਵਰਗਾ ਨੂੰ ਤਾਂ ਸਮਝਦੇ ਕਮਲੇ ਨੇ, ਇਹਨਾਂ ਨੂੰ ਤਾਂ ਪਤਾ ਹੀ ਨਹੀਂ, ਕਹਿੰਦੇ MLA MP ਦੀਆਂ ਚੋਣਾਂ ਲੜੋ ਤੇ ਸਾਨੂੰ ਕਈ ਮੱਤਾਂ ਦੇਣ ਪੈ ਜਾਂਦੇ ਨੇ। ਖੈਰ, ਸਾਡੇ ਸਾਰੇ ਭਰਾ
ਜਿਹੜੇ ਪੰਥ ਦਾ ਦਰਦ ਰੱਖਦੇ ਆ ਉਹਨਾਂ ਨੂੰ ਬੇਨਤੀ ਹੈ ਕਿ ਜਿਹੜਾ ਵਕਤ ਆ ਨਾ, ਸਮਾਂ, ਉਹ ਸਦਾ ਇੱਕੋ ਜਿਹਾ ਨਹੀਂ ਰਹਿੰਦਾ। ਜਿਸ ਵੇਲੇ ਕੋਈ ਸੀਏ ਸਟਾਫ ਦੇ ਵਿੱਚ ਅਲਫ ਨਗਨ ਕਰਕੇ ਖੜਾ ਕੀਤਾ ਹੁੰਦਾ ਤੇ ਕਲਗੀਧਰ ਸ਼ਹਿਨशाह ਦੇ ਦਰ ਤੇ ਉਹ ਪ੍ਰਵਾਨ ਹੋ ਸਕਦਾ ਹੈ, ਚਾਹੇ ਉਹਦੇ ਸਰੀਰ ਤੇ ਇੱਕ ਨਿੱਕਾ ਜਿਹਾ ਰੇਸ਼ਾ ਨਹੀਂ। ਦੂਜੇ ਪਾਸੇ ਕੋਈ ਪੰਜ ਕਕਾਰ ਪਹਿਨ ਕੇ ਬਾਣੀ ਤੇ ਬਾਣੀ ਨਾਲ ਜੁੜਿਆ ਹੋਇਆ ਜਿਹਨੂੰ ਆਪਾਂ ਕਹਿੰਦੇ, ਪਰ ਉਹਦੇ ਦਿਲ ਦਿਮਾਗ 'ਚ ਇਹ ਚੱਲ ਰਿਹਾ ਹੋਵੇ ਵੀ ਕਿਸੇ ਨੂੰ ਫੜਾਈਏ, ਕਿਸੇ ਦੀ ਮੁਖਬਰੀ ਕਰੀਏ, ਕੋਈ ਕੌਮ ਦੇ ਨਾਲ ਧਰੋ ਕਮਾਈਏ। ਜਿਵੇਂ ਲੌਂਗੋਵਾਲ, ਸੰਤ ਤਾਂ ਲੌਂਗੋਵਾਲ ਵੀ ਸੀ, ਲੌਂਗੋਵਾਲ ਵੀ ਸੰਤ ਕਹਾਇਆ ਜਾਂਦਾ, ਤੇ ਭਿੰਡਰਾਂਵਾਲਾ ਉਹ ਵੀ ਸੰਤ। ਸਾਡੇ ਤਾਂ ਕਈ ਵਾਰ ਜਦੋਂ ਅਸੀਂ ਗੱਲਾਂ ਕਰਦੇ ਹੁੰਦੇ ਆ, ਜਦੋਂ ਸੰਤ ਅੱਖਰ ਕਹੀਦਾ ਨਾ, ਤਾਂ ਸਾਫ਼ ਪਤਾ ਹੁੰਦਾ ਵੀ ਸੰਤਾਂ ਦੀ ਗੱਲ, ਸੰਤ ਇੱਕੋ ਹੀ ਹੈ, ਸੰਤ ਲੌਂਗੋਵਾਲ ਨਹੀਂ, ਸੰਤ ਭਿੰਡਰਾਂਵਾਲਾ। ਉਹ ਜਿਹੜਾ ਇਹ ਕਹਿਣਾ ਕਿ ਜੀ ਫਲਾਣੇ ਨੂੰ ਬਾਣੀ ਬੜੀ ਕੰਠ ਆ, ਫਲਾਨਾ ਤਾਂ ਜੀ ਆ, ਤੇ ਬਾਬਾ ਧੁੰਮਾ ਤਾਂ ਸਭ ਤੋਂ ਵੱਧ ਫਿਰ ਗਿਆਨਵਾਨ ਹੋਊਗਾ, ਬੀਜੇਪੀ ਦੇ ਨਾਲ ਜੁੜਿਆ ਹੋਇਆ, ਬੀਜੇਪੀ ਤੋਂ, ਭਾਜਪਾ ਤੋਂ, ਆਰਐਸਐਸ ਤੋਂ ਸਿੱਖੀ ਨੂੰ ਜੋ ਖਤਰਾ, ਸਿੱਖਾਂ ਨੂੰ ਜੋ ਖਤਰਾ, ਉਹ ਸਭ ਪਤਾ ਹੋਣ ਦੇ ਬਾਵਜੂਦ ਉਹ ਕਹਿੰਦੇ ਅਸੀਂ ਕੌਮ ਦਾ ਕੰਮ ਕਰਾਵਾਂਗੇ। ਮੈਂ ਕਿਹਾ ਆਹ ਭਕਾਈ ਮਨਜਿੰਦਰ ਸਿੰਘ ਸਰਸਾ ਵੀ ਮਾਰਦਾ ਰਿਹਾ, ਹੋਰ ਵੀ ਜਿਹੜੇ ਬੀਜੇਪੀ 'ਚ ਗਏ ਨੇ, ਕਹਿੰਦੇ ਕੌਮ ਦੇ ਮਸਲੇ ਹੱਲ ਕਰਾਉਣੇ ਆ। ਭਾਈ ਚੇਤੇ ਕਰੋ, ਜਦੋਂ ਆ ਕਿਸਾਨ ਸੰਘਰਸ਼ ਚੱਲਿਆ, ਕਿੰਨੇ ਸਾਡੇ ਬੰਦੇ ਮਾਰੇ, ਕਿੰਨਾ ਸਾਡਾ ਬੀਜੇਪੀ ਨੇ ਖਾਲਿਸਤਾਨੀ ਕਹਿ ਕੇ ਜਾਂ ਹੋਰ ਕਈ ਭੈੜੇ ਸ਼ਬਦ ਆਪਦੇ ਵੱਲੋਂ ਹੋਰ ਵਰਤਦੇ ਸੀ, ਬਹੁਤ ਭੈੜਾ ਕੀਤਾ, ਮਾੜਾ ਕੀਤਾ। ਤੇ ਉਦੋਂ ਸਾਡੀ ਕੌਮ ਦਾ ਬੱਚਾ ਕਹਿ ਰਿਹਾ ਸੀਗਾ ਮੋਦੀ ਨੂੰ ਅਸੀਂ ਭੁੱਲਾਂਗੇ ਨਹੀਂ, ਤੇ ਭੁੱਲ ਗਏ। ਚੱਕ ਕੇ ਹੁਣ ਟਿੰਡ ਫੋੜੀ ਉਹਦੇ ਆਲੇ ਦੁਆਲੇ ਤੁਰੇ ਫਿਰਦੇ ਆ ਵੀ ਕੋਈ ਉਹਦਾ ਵਾਦਾ ਮਿਲ ਜੇ। ਭਾਈ ਸੇਵਾ ਕਰੋ। ਇੱਥੇ ਤਾਂ ਘੋੜਿਆਂ ਦੀ ਲਿੱਦ ਚੱਕਣ ਵਾਲੇ ਇੱਕ ਦਿਨ ਮੈਂ ਗੱਲ, ਕਿਉਂਕਿ ਕਈ ਗੱਲਾਂ ਕਰਨੀਆਂ ਪੈਂਦੀਆਂ, ਮੈਂ ਇੱਥੋਂ ਖਾਲਸਾ ਕਾਲਜ ਵੱਲ ਨੂੰ ਜਾ ਰਿਹਾ, ਯੂਨੀਵਰਸਿਟੀ ਦੇ ਕੋਲ ਇੱਕ ਕੰਧ ਦੇ ਨਾਲ ਮੈਨੂੰ ਬੱਚੇ ਸੀ ਨਾਲ, ਇਹ ਕਹਿੰਦੇ ਜੀ ਉਹ ਗੰਨੇ ਦਾ ਰੋਹ ਜਿਹਾ ਕੱਢਦੇ ਆ, ਉਹ ਲੱਗਿਆ ਸੀ ਬੇਲਣਾ ਜਿਹਾ। ਮੈਂ ਗੱਡੀ ਰੋਕੀ ਤੇ ਦੋ ਮੁੰਡੇ ਕਿਤੇ ਪਹਿਲੋਂ ਕੋਲ ਦੀ ਲੰਘੇ ਹੋਣੇ, ਮੁੜ ਕੇ ਆ ਗਏ। ਇੱਕ ਦਸਤਾਰ ਵਾਲਾ ਸੀ, ਇੱਕ ਕਲੀਨ ਸ਼ੇਵਡ ਸੀ, ਕਾਲਜ ਯੂਨੀਵਰਸਿਟੀ ਦੇ ਮੁੰਡੇ ਸੀ, ਬੜੇ ਉਤਸ਼ਾਹ ਤੇ ਪਿਆਰ ਨਾਲ ਮਿਲੇ। ਮੈਂ ਬੜਾ ਸਤਿਕਾਰ ਦਿੰਦਾ ਹੁੰਦਾ, ਕਿਉਂਕਿ ਨੌਜਵਾਨ ਜਜ਼ਬੇ ਬੜੇ ਸੱਚੇ ਸੁੱਚੇ ਹੁੰਦੇ ਆ। ਤੇ ਉਹ ਮੂਹਰਲਾ ਜਿਹੜਾ ਮੁੰਡਾ ਸੀ, ਉਹ ਪਛਾਣਦਾ ਹੋਣਾ ਮੈਨੂੰ, ਨਹੀਂ ਮੈਂ ਨਹੀਂ ਸੀ ਪਛਾਣਦਾ। ਉਹ ਨਾਲ ਦੇ ਨੂੰ ਦੱਸ ਰਿਹਾ ਇਹ ਉਹਨਾਂ ਚੋਂ ਆ ਜਿਹੜੇ ਅੱਜ ਵੀ ਖਾਲਿਸਤਾਨ ਤੇ ਖੜੇ। ਇਹ ਸਰਟੀਫਿਕੇਟ, ਇਹ ਕੌਮ ਵੱਲੋਂ ਜੋ ਸਰਟੀਫਿਕੇਟ ਮਿਲਿਆ ਹੋਇਆ ਨਾ, ਇਹ ਨਾ ਹੱਥੋਂ ਨਿਕਲ ਜੇ। ਬਸ ਹੁਣ ਇਹੀ ਅਰਦਾਸ ਰਹਿੰਦੀ। ਮੇਰੀ ਨਿੱਕੀ ਜੀ ਭਤੀਜੀ ਨਾਲ ਦੇ ਪਿੰਡ ਸਕੂਲ ਦੇ ਵਿੱਚ, ਮਾਸਟਰਾਂ ਨੇ ਕਿਹਾ, ਭੈਣ ਜੀਆਂ ਨੇ ਵੀ ਕਿਸੇ ਪਿੰਡ 'ਚ ਕਿਸੇ ਦੇ ਪ੍ਰੋਗਰਾਮ ਸੀਗਾ, ਵੀ ਸਾਰਿਆਂ ਨੂੰ ਕਿਹਾ, ਉਹਨਾਂ ਦੇ ਪ੍ਰਸ਼ਾਦਾ ਪਾਣੀ ਛਕਿਆ, ਉਹ ਸਕੂਲ ਦੇ ਬੱਚੇ ਸਾਰਿਆਂ ਨੂੰ ਭੇਜਤਾ। ਉਹ ਨਹੀਂ ਗਈ, ਪਾਪਾ ਜੀ ਲੈਣ ਗਏ, ਮਾਸਟਰ ਜੀ ਕਹਿਣ ਲੱਗੇ ਵੀ ਦੇਖ ਲਓ ਅਸੀਂ ਇਹਨੂੰ ਕਹਿ ਕੇ ਹੰਬ ਗਏ, ਪਰ ਇਹ ਉੱਥੇ ਗਈ ਨਹੀਂ। ਸਾਰੇ ਨਿਆਣੇ ਗਏ ਨੇ, ਬੱਚੇ ਸਕੂਲ ਦੇ। ਪਿੰਡਾਂ 'ਚ ਏਦਾਂ ਚੱਲਦਾ ਹੀ ਆਪਣੇ, ਬਈ ਚੌਲ ਸੀਗੇ ਉਹਨਾਂ ਨੇ ਕੀਤੇ, ਜੱਗ ਕੀਤਾ, ਤੇ ਨਾਲੇ ਰੋਟੀ ਪਾਣੀ ਦਾ ਸੀਗਾ, ਇਹ ਲੰਗਰ ਪ੍ਰਸ਼ਾਦਾ ਛਕਣ ਗਈ ਨਹੀਂ। ਤੇ ਉਹਨਾਂ ਨੇ ਕਿਸੇ ਸੰਤ ਮਹਾਪੁਰਸ਼ ਨੂੰ ਸੱਦਿਆ ਹੋਇਆ ਜਿਨ੍ਹਾਂ ਦੇ ਪ੍ਰੋਗਰਾਮ ਆ, ਤੇ ਉਹਨਾਂ ਨੇ ਕੋਈ ਪ੍ਰੋਗਰਾਮ ਕਰਾਇਆ ਤੇ ਗਈ ਨਹੀਂ। ਤੇ ਪਾਪਾ ਜੀ ਕਹਿੰਦੇ ਵੀ ਕੀ ਕਹਿੰਦੀ ਆ, ਵੀ ਜਾਂਦੀ ਕਿਉਂ ਨਹੀਂ? ਤੇ ਉਹ ਜਿਹੜਾ ਮਾਸਟਰ ਸੀ ਉਹ ਕਹਿੰਦਾ ਆਪਦੇ ਚਾਚੇ ਤੇ ਗਈ ਆ, ਕਹਿੰਦੀ ਆ ਅਸੀਂ ਤਾਂ ਜੀ ਸੰਤਾਂ ਭਿੰਡਰਾਂ ਵਾਲਿਆਂ ਨੂੰ ਮੰਨਦੇ, ਅਸੀਂ ਭਿੰਡਰਾਂ ਵਾਲੇ ਸੰਤਾਂ ਨੂੰ ਮੰਨਦੇ। ਮੈਨੂੰ ਬੜੀ ਖੁਸ਼ੀ ਹੋਈ ਜਦੋਂ ਪਾਪਾ ਜੀ ਨੇ ਇਹ ਗੱਲ ਦੱਸੀ ਸੀ। ਤੇ ਇਹ ਜਿਹੜੀ ਗੱਲ ਵਾ ਸਾਡੇ ਘਰਾਂ 'ਚ, ਸਾਡੇ ਬੱਚਿਆਂ 'ਚ, ਸਾਡੇ ਆਲੇ ਦੁਆਲੇ 'ਚ ਹਰੇਕ ਦੇ ਪੱਲੇ ਹੋਣੀ ਚਾਹੀਦੀ ਆ ਕਿ ਅਸੀਂ ਕਿੱਧਰ ਖੜਨਾ। ਪਿਛਲੇ ਦਿਨੀ ਪਰਮਜੀਤ ਸਿੰਘ ਮੰਡ ਕਿਸੇ ਸਭਾ 'ਚ ਬੋਲ ਰਹੇ ਸੀ ਕਿ ਜਦੋਂ ਅਸੀਂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ ਲਈ ਜਿਹੜਾ ਬਣਾਇਆ ਕਾਨੂੰਨ, ਇਹਦੇ ਖਿਲਾਫ ਭੁਗਤ ਰਹੇ ਆ, ਅਸੀਂ ਜਦੋਂ ਇਹਦੇ ਬਾਰੇ ਕਹਿ ਰਹੇ ਆ ਵੀ ਇਹ ਗਲਤ ਹੈ, ਤਾਂ ਕਈ ਜਿਹੜੇ ਬੇਅਕਲ ਨੇ ਉਹ ਕਹਿ ਰਹੇ ਨੇ ਕਿ ਦਲ ਖਾਲਸਾ ਵਾਲੇ ਜਾਂ ਹੋਰ ਜਿਹੜੇ ਇਸ ਕਾਨੂੰਨ ਦੇ ਖਿਲਾਫ ਬੋਲਦੇ ਨੇ, ਉਹ ਤਾਂ ਬਾਦਲ ਕਿਆਂ ਨਾਲ ਰਲ ਗਏ, ਕਿਉਂਕਿ ਬਾਦਲ ਦਲ ਵਾਲੀ ਜਿਹੜਾ ਜਥੇਦਾਰ ਅਕਾਲ ਤਖਤ ਤੇ ਸ਼੍ਰੋਮਣੀ ਕਮੇਟੀ ਵਾਲੇ ਵੀ ਵਿਰੋਧ ਕਰਦੇ ਆ, ਤੇ ਇਹ ਵੀ ਵਿਰੋਧ ਕਰਦੇ। ਪਰਮਜੀਤ ਸਿੰਘ ਮੰਡ ਕਹਿੰਦਾ ਗੱਲ ਸਮਝਾਉਣੀ ਹੁੰਦੀ ਹੈ ਨਾ,
ਕਹਿੰਦਾ ਵੀ ਇਹਦਾ ਬਾਹਲਾ ਜ਼ਿਆਦਾ ਸਪਸ਼ਟੀਕਰਨ ਜੇ ਨਹੀਂ ਮੈਂ ਦੇਣੇ, ਇੱਕੋ ਗੱਲ ਚ ਨਿਬੇੜਦਾ ਵੀ ਅਸੀਂ ਭਾਈ ਨਰਾਇਣ ਸਿੰਘ ਚੌੜੇ ਵਾਲੇ ਆ। ਮਤਲਬ ਇਹ ਕਿ ਜਿੱਦਣ ਭਾਈ ਨਰਾਇਣ ਸਿੰਘ ਚੌੜੇ ਨੇ ਸੁਖਬੀਰ ਨੂੰ ਠੋਕਿਆ ਸੀ, ਮੈਂ ਇੱਥੇ ਰੌਲਾ ਪੈ ਗਿਆ, ਕਹਿੰਦੇ ਜੀ ਦਲ ਖਾਲਸਾ ਦਾ ਕੋਈ ਬੰਦਾ ਉਹਨੇ ਗੋਲੀ ਮਾਰਤੀ, ਪਹਿਲਾਂ ਮੀਡੀਆ 'ਚ ਰੌਲਾ ਪੈ ਗਿਆ ਸੀ। ਤਾਂ ਮੇਰਾ ਭਾਵ ਕਹਿਣ ਦਾ ਇਹ ਆ ਕਿ ਦੋ ਧਿਰਾਂ ਨੇ, ਇੱਕ ਗੁਰੂ ਕਿਆਂ ਵਾਲੀ ਧਿਰ ਵਾ, ਇੱਕ ਹੈਗੀ ਆ ਜਿਹੜੀ ਗੁਰੂ ਕਿਆਂ ਵਾਲੀ ਦਿਖਾਉਣ ਦਾ ਢੋਂਗ ਕਰਦੀ ਧਿਰ, ਬਹੁਤ ਪਖੰਡੀ ਨੇ ਔਰ ਸਾਡੀਆਂ ਸੰਸਥਾਵਾਂ ਦੇ ਉੱਤੇ ਕਾਬਜ਼ ਨੇ, ਦੇਸ਼ ਵਿਦੇਸ਼ ਦੇ ਵਿੱਚ ਗੁਰਦੁਆਰਾ ਕਮੇਟੀਆਂ ਦੇ ਵਿੱਚ ਬੜੇ ਫਿਰਦੇ ਨੇ, ਕਈ ਵੱਡੀਆਂ ਵੱਡੀਆਂ ਹੋਰ ਪੋਸਟਾਂ ਤੇ ਬੈਠੇ ਨੇ। ਜਿਵੇਂ ਗੁਰਬਾਣੀ ਵਿੱਚ ਵੀ ਲਿਖਿਆ ਹੋਇਆ ਨਾ, ਹਿਰਨਾ ਬਾਝਾ ਤੇ ਸਿਕਦਾਰਾ ਇਹਨਾਂ ਪੜਿਆ ਨਾਓ, ਉਹ ਚੀਜ਼ ਆ। ਇਹਨਾਂ ਦਾ ਕੰਮ ਆ ਹੋਰ ਸਿੱਖਾਂ ਨੂੰ ਪੱਟ ਕੇ ਲਿਜਾਣਾ ਤੇ ਭਾਰਤ ਮਾਤਾ ਦੇ ਏਜੰਟ ਬਣਾਉਣਾ। ਆਓ ਕਲਗੀਧਰ ਦੇ ਲਾਲ ਬਣੀਏ ਤੇ ਮਾਤਾ ਦਾ ਮਾਲ ਬਣਨ ਵਾਲਿਆਂ ਦੀ ਪਛਾਣ ਕਰੀਏ ਤੇ ਸੱਚੇ ਪਾਤਸ਼ਾਹ ਦੇ ਚਰਨਾਂ 'ਚ ਅਰਦਾਸ ਬੇਨਤੀ ਕਰੀਏ ਉਹ ਦਿਨ ਆਵੇ ਜਦੋਂ ਸਾਡਾ ਆਪਦਾ ਝੰਡਾ UNO ਵਿੱਚ ਝੂਲੇ ਤੇ ਖਾਲਿਸਤਾਨ ਜਿੰਦਾਬਾਦ ਹੋਵੇ। ਸਮਾਪਤੀ ਕਰਦੇ ਆ ਜੀ। ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।